ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੱਦਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਅੱਜ ਅਸੀਂ ਤੁਹਾਨੂੰ ਜਥੇਦਾਰ ਰਣਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰਵਾਵਾਂਗੇ, ਸਿੱਧੀ ਇੰਟਰਵਿਊ ਕਰਾਂਗੇ ਅਤੇ ਜਿਸ ਦੇ ਵਿੱਚ ਜੋ ਕਿ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਚੱਲ ਰਹੇ ਆ, ਵਿਰਾਸਤ-ਏ ਖਾਲਸਾ ਦੀ ਜਿਹੜੀ ਆ ਮਹਿਮਾਨ ਸੂਚੀ ਆ ਉਸ ਨੂੰ ਲੈ ਕੇ ਜਿਹੜੇ ਸਵਾਲ ਉਠਾਏ ਜਾ ਰਹੇ ਆ ਅਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਝੂਠੇ ਸੌਦੇ ਦੇ ਡੇਰੇ ਦੇ ਉੱਤੇ ਜਿਹੜਾ ਆ ਉਹ ਮਿਲ ਕੇ ਆਏ ਆ ਉਹਦੇ ਬਾਰੇ ਅਤੇ ਆਏ ਨਿੱਤ ਦਿਨ ਜਿਹੜੀਆਂ ਪੱਗਾਂ ਲਹਿ ਰਹੀਆਂ ਆ ਪੰਜਾਬ ਦੇ ਵਿੱਚ ਉਹਦੇ 'ਤੇ ਨਾਲ ਹੀ ਜਥੇਦਾਰ ਜੀ ਦਾ ਜਿਹੜਾ ਬਿਆਨ ਸੀਗਾ ਮੱਕੜ ਦੇ ਉੱਤੇ, ਅਵਤਾਰ ਸਿੰਘ ਮੱਕੜ ਦੇ ਉੱਤੇ ਕਬੂਤਰਬਾਜੀ ਦੇ ਇਲਜ਼ਾਮ ਦੇ ਬਾਰੇ, ਉਸ ਦੇ ਬਾਰੇ ਆਪਾਂ ਚਰਚਾ ਕਰਾਂਗੇ। ਇਸ ਟਾਈਮ ਸਾਡੇ ਨਾਲ ਜਥੇਦਾਰ ਰਣਜੀਤ ਸਿੰਘ ਜੀ ਇਸ ਟਾਈਮ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜਥੇਦਾਰ ਜੀ ਅਤੇ ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA 'ਤੇ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਜਿੱਦਾਂ ਅਸੀਂ ਪਹਿਲੋਂ ਵੀ ਪਿਛਲੇ ਕੁਛ ਦਿਨਾਂ ਦੇ ਵਿੱਚ, ਪਿਛਲੇ ਕੁਛ ਮਹੀਨਿਆਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਇੰਟਰਵਿਊ ਕੀਤੀ ਸੀ, ਉਦੋਂ ਦੇ ਜਿਹੜੇ ਮਸਲੇ ਚੱਲ ਰਹੇ ਸੀ, ਸਰਗਰਮ ਮਸਲੇ ਚੱਲ ਰਹੇ ਸੀ, ਉਸ ਦੇ ਉੱਤੇ ਤੁਹਾਡੇ ਵਿਚਾਰ ਅਸੀਂ ਸਾਡੇ ਸਾਰੇ ਸਰੋਤਿਆਂ ਦੇ ਨਾਲ ਸਾਂਝੇ ਕੀਤੇ ਸੀ। ਅੱਜ ਇੱਕ ਵਾਰੀ ਫਿਰ ਅਸੀਂ ਉਹੀ ਗੱਲ ਜੋ ਪੰਜਾਬ ਦੇ ਵਿੱਚ ਰੋਜ਼ ਨਿੱਤ ਆਏ ਦਿਨ ਕੁਛ ਨਾ ਕੁਛ ਨਵਾਂ ਹੁੰਦਾ ਆ ਰਿਹਾ ਆ ਅਤੇ ਪੰਥ ਦੇ ਘਾਣ ਵੱਲ ਨੂੰ ਉੱਥੇ ਜਿਹੜਾ ਇੰਨਾ ਕੰਮ ਚੱਲ ਰਿਹਾ ਆ ਉਸੇ ਦੇ ਉੱਤੇ ਫਿਰ ਇੱਕ ਵਾਰੀ ਗੱਲਬਾਤ ਕਰਨ ਲਈ ਆਪਾਂ ਜੁੜੇ ਹਾਂ। ਅਤੇ ਮੇਰਾ ਸਭ ਤੋਂ ਪਹਿਲਾਂ ਸਵਾਲ ਰਹੇਗਾ ਜਥੇਦਾਰ ਜੀ ਤੁਹਾਨੂੰ ਵੀ ਜਿਹੜਾ ਵਿਰਾਸਤ-ਏ ਖਾਲਸਾ ਦਾ ਜਿਹੜੀ ਮਹਿਮਾਨ ਸੂਚੀ ਆ ਉਸ ਦੇ ਬਾਰੇ ਵੀ ਉਸ ਦੇ ਵਿੱਚ ਬੁਲਾਇਆ ਜਾ ਰਿਹਾ ਆ ਅਮਿਤਾਭ ਬੱਚਨ ਨੂੰ, ਹੇਮਾ ਮਾਲਿਨੀ ਨੂੰ, ਆਸ਼ਾ ਭੋਸਲੇ ਨੂੰ, BJP ਦੇ ਮੇਨ ਜਿਹੜਾ ਚੀਫ ਆ ਨਿਤਿਨ ਗਡਕਰੀ ਨੂੰ, ਹੰਸਰਾਜ ਹੰਸ ਨੂੰ, ਜਸਵਿੰਦਰ ਨਰੂਲਾ ਨੂੰ। ਕੀ ਪੰਜਾਬ ਦੇ ਵਿੱਚ ਜਾਂ ਪੂਰੇ ਵਿਸ਼ਵ ਦੇ ਵਿੱਚ ਸਿੱਖ ਸ਼ਖਸੀਅਤਾਂ ਮੁੱਕ ਗਈਆਂ ਨੇ ਜੋ ਇਹਨਾਂ ਨੂੰ ਬੁਲਾਇਆ ਜਾ ਰਿਹਾ ਜੀ? ਇਹ ਬਾਦਲ ਸਾਹਿਬ ਦੇ ਮੁਤਾਬਕ ਤਾਂ ਪਈਆਂ ਨੇ, ਕਿਉਂਕਿ ਗਲੀਆਂ ਹੋ ਜਾਣ ਸੁੰਜੀਆਂ ਵਿੱਚ ਮਿਰਜ਼ਾ ਯਾਰ ਫਿਰੇ ਤੇ ਮਿਰਜ਼ਾ ਯਾਰ ਕੱਲਾ ਹੀ ਇੱਥੇ ਕਬੱਡੀ ਕਰਾਵੇ ਤੇ TV ਰਿਲੇ ਕਰਨ ਵਾਲਾ ਟੀਮ ਇਹਦੀ ਹੋਵੇ ਤਾਂ ਵੀ ਇਹ ਕਹਿੰਦਾ ਕਿ ਅਕਾਲੀ ਜਿੰਨੇ ਵੀ ਹੋਣ ਉਹ ਪਿੱਛੇ ਹੋ ਕੇ ਬੈਠਣ, ਮੈਂ ਇਕੱਲਾ ਅੱਗੇ ਬੈਠੂ ਜਾਂ ਮੇਰਾ ਪੁੱਤ ਬੈਠੂਗਾ ਜੀ ਜੀ। ਉੱਥੇ ਵੀ ਨੱਚਣ ਵਾਲੀਆਂ ਜਵਾਨੀ ਨੂੰ ਬਚਾਉਣ ਲਈ ਸ਼ਬਾਬ ਦਾ ਸਹਾਰਾ ਲੈਂਦਾ ਜੀ। ਤੁਸੀਂ ਦੇਖੋ ਬਹਾਨਾ ਜਵਾਨੀ ਨੂੰ ਬਚਾਉਣਾ, ਨਸ਼ਿਆਂ ਤੋਂ ਮੁਕਤ ਕਰਨਾ ਤੇ ਸਹਾਰਾ ਲੈਂਦਾ ਸ਼ਬਾਬ ਦਾ ਜੀ। ਉਹ ਵੀ ਉਸ ਦਿਨ ਜਿਸ ਦਿਨ ਸਾਡੀਆਂ ਧੀਆਂ ਭੈਣਾਂ ਦੇ ਨਾਲ ਬਲਾਤਕਾਰ ਹੋਏ ਤੇ ਉਹਨਾਂ ਦੀਆਂ ਜਾਨਾਂ ਗਈਆਂ 84 ਦੇ ਦੰਗਿਆਂ 'ਚ, ਉਸ ਦਿਨ ਦੇ ਟਾਈਮ ਤੇ ਕੌਮ ਰੋਸ ਪ੍ਰਗਟ ਕਰ ਰਹੀ ਹੈ ਤੇ ਇਹ ਉੱਥੇ ਰੰਡੀਆਂ ਨਚਾ ਰਿਹਾ ਜੀ ਤੇ ਕਬੱਡੀ ਸ਼ੁਰੂਆਤ ਕਰ ਰਿਹਾ ਜੀ। ਇਹਦੇ ਹਮੇਸ਼ਾ ਹੀ ਇਸ ਬੰਦੇ ਦਾ ਤੁਸੀਂ ਹਿਸਟਰੀ ਦੇਖ ਲਓ, ਇਸ ਨੇ ਬਿਲਕੁਲ ਆਪਣਾ ਸਵਾਰਥ ਦੇਖਿਆ, ਕਦੀ ਕੌਮ ਦਾ ਸਵਾਰਥ ਨਹੀਂ ਦੇਖਿਆ, ਕਦੀ ਕੌਮੀ ਭਾਵਨਾ ਨੂੰ ਨਹੀਂ ਇਸ ਨੇ ਅਨੁਭਵ ਕੀਤਾ। ਤੁਸੀਂ ਇਹਦਾ ਸ਼ੁਰੂ ਤੋਂ ਇਤਿਹਾਸ ਦੇਖ ਲਓ। ਜਦੋਂ ਜਸਟਿਸ ਗੁਰਨਾਮ ਸਿੰਘ ਨੇ ਇੱਕ ਚਾਹ ਦੇ ਨਾਲ ਯੂਨੀਵਰਸਿਟੀ ਬਣਾਉਣ ਲਈ ਗੱਲ ਕੀਤੀ 500 ਸਾਲਾ ਗੁਰੂ ਨਾਨਕ ਦੇਵ ਜੀ ਦੀ 1469 ਤੋਂ ਬਾਅਦ 500 ਸਾਲਾ 1969 ਦੀ ਈਸਵੀ ਨੂੰ ਜਿਹੜੀ ਸ਼ਤਾਬਦੀ 500 ਸਾਲਾਂ ਤੇ ਜੀ ਜੀ, ਉਹਦਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਬਲਦੇਵ ਰਾਜ ਪ੍ਰਕਾਸ਼ ਚਾਵਲਾ, ਜਿਹਦਾ ਅੱਜ ਬਾਦਲ ਸਾਹਿਬ ਨੇ ਬੁੱਤ ਲਾਇਆ ਸਰਕਟ ਹਾਊਸ ਅੰਮ੍ਰਿਤਸਰ ਦੇ ਵਿੱਚ। ਹਾਂਜੀ, ਉਹਦਾ ਉਹਨੇ ਇਕੱਲੇ ਨੇ ਵਿਰੋਧ ਕੀਤਾ ਤੇ ਰਿਜ਼ਾਈਨ ਕੀਤੇ ਦੋ ਜਾਣਿਆਂ ਨੇ ਜਿਹੜੇ ਭਾਜਪਾ ਦੇ ਉਸ ਸਮੇਂ ਜਨਸੰਘ ਦੇ ਲੀਡਰ ਸੀਗੇ ਤੇ ਵਿਰੋਧ ਕੀਤਾ ਕਿ ਇਹ ਦਇਆਨੰਦ ਜੀ ਦੇ ਨਾਂ ਤੇ ਬਣਨੀ ਚਾਹੀਦੀ ਹੈ ਜੀ। ਅਗਰ ਸਵਾਮੀ ਦਇਆ ਜੀ ਨੰਦ ਜੀ ਦੀ ਕੋਈ ਸ਼ਤਾਬਦੀ ਹੁੰਦੀ ਤੇ ਸਿੱਖਾਂ ਨੂੰ ਉਹਦਾ ਵੀ ਕੋਈ ਇਤਰਾਜ਼ ਨਹੀਂ ਸੀ, ਪਰ ਸ਼ਤਾਬਦੀ ਗੁਰੂ ਨਾਨਕ ਦੇਵ ਜੀ ਦੀ ਬਹਾਨਾ ਦਇਆਨੰਦ ਜੀ ਤੇ ਉਹਨਾਂ ਨੇ ਬਾਈਕਾਟ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ, ਪਰ ਫਿਰ ਵੀ ਜਸਟਿਸ ਗੁਰਨਾਮ ਸਿੰਘ ਨੇ ਉਹ ਬਣਾਈ ਤੇ ਫਿਰ ਇਹਨਾਂ ਨੇ ਰਿਜ਼ਾਈਨ ਕੀਤੇ ਤੇ ਉਹਦਾ ਬਾਈਕਾਟ ਕੀਤਾ ਤੇ ਫਿਰ ਹਾਰੇ, ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਵੀ ਹਾਰੇ। ਪਰ ਉਸ ਸਮੇਂ ਤੇ ਪ੍ਰਕਾਸ਼ ਸਿੰਘ ਬਾਦਲ ਨੇ ਬਜਾਏ ਇਸਦੇ ਕਿ ਉਹ ਜਸਟਿਸ ਗੁਰਨਾਮ ਸਿੰਘ ਦਾ ਸਾਥ ਦਿੰਦੇ, ਇਹ ਲੈ ਕੇ ਫਤਿਹ ਸਿੰਘ ਨੂੰ ਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲ ਕੇ ਤੇ ਉਹਦੀ ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ ਪਾਸੇ ਮਾਰੀ, ਕਾਂਗਰਸ ਦੀ ਸਹਾਇਤਾ ਨਾਲ ਆਪ ਮੁੱਖ ਮੰਤਰੀ ਬਣਿਆ। ਇਹਦਾ ਸਵਾਰਥ ਦੇਖੋ ਜੀ ਜੀ ਜੀ। ਫਿਰ ਅੱਜ ਸਵਾਰਥ ਹੋਵੇ ਤੇ ਦਰਬਾਰਾ ਸਿੰਘ ਕਾਂਗਰਸੀ ਲੀਡਰ ਨੂੰ ਇਹ ਅਕਾਲੀ ਬਣਾ ਕੇ ਗਵਰਨਰ ਵੀ ਬਣਾਉਂਦਾ ਹੈ ਤੇ MP ਵੀ ਬਣਾਉਂਦਾ। ਸਵਾਰਥ ਹੋਵੇ ਤਾਂ ਬਲਬੀਰ ਸਿੰਘ ਕਾਂਗਰਸੀ ਲੀਡਰ ਜਿਹਨੂੰ ਇਹ ਖਰਚ ਕੇ ਤਾਂ ਸੁੱਟ ਚੁੱਕੀ ਕਾਂਗਰਸ ਤੇ ਉਹਨੂੰ ਇਹ MP ਦੀ ਟਿਕਟ ਦੇ ਕੇ ਉਹ ਭਾਵੇਂ ਹਾਰ ਗਿਆ। ਕੋਈ ਗਾਲਬ ਹੋਵੇ ਲੁਧਿਆਣੇ ਦਾ ਤੇ ਉਹਨੂੰ ਅਕਾਲੀ ਟਿਕਟ ਤੇ ਲੜਾਉਂਦਾ ਤੇ ਇਹ ਫੇਰ ਪਵਿੱਤਰ ਅਕਾਲੀ। ਇਹ ਸਾਰੇ ਜਿੰਨੇ ਦੇਹਧਾਰੀ ਗੁਰੂ ਨੇ ਉਹਨਾਂ ਦੀ ਸਰਪ੍ਰਸਤੀ ਕਰਕੇ ਵੀ ਇਹ ਅਕਾਲੀ ਬਣਿਆ। ਤੇ ਅੱਜ ਦੇਖੋ ਇੱਕ ਖਾਲਸਾ ਵਿਰਾਸਤ
ਜਿਹਦਾ ਕੁਝ ਸਾਲ ਪਹਿਲਾਂ ਨੀਂਹ ਪੱਥਰ ਰੱਖਿਆ ਜਾ ਚੁੱਕਾ, ਉਦਘਾਟਨ ਹੋ ਚੁੱਕਾ ਹੈ ਤੇ ਕੀਤਾ ਕਾਂਗਰਸ ਗਵਰਨਮੈਂਟ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਰਵਾਇਆ। ਸਾਡੇ ਜਿਹੜੇ ਅੱਜ ਦੇ ਮਹਾਂਪੁਰਸ਼ ਨੇ ਬਾਦਲ ਸਾਹਿਬ ਦੇ ਬੜੇ ਚਹੇਤੇ, ਖਾਸ ਕਰਕੇ ਸੰਤ ਸਮਾਜ ਬਾਬਾ ਹਰਨਾਮ ਸਿੰਘ ਜੀ ਧੂਮਾ ਤੋਂ ਜੀ ਉਹ ਕਾਂਗਰਸ ਤੇ ਕਰਾਉਂਦੀ ਆ ਸੰਤਾਂ ਮਹੰਤਾਂ ਤੋਂ, ਤੇ ਇਹ ਸੰਤ ਮਹੰਤ ਕੋਲ ਹੋ ਕੇ ਤੇ ਅੱਜ ਇਸ ਹੇਮਾ ਮਾਲਿਨੀ ਨੂੰ ਤੋਂ ਤੇ ਅਮਿਤਾਭ ਖਾਲਸਾ ਵਿਰਾਸਤ ਦਾ ਕੀ ਮੈਸੇਜ ਦੇਣਾ ਚਾਹੁੰਦਾ ਸਾਨੂੰ, ਇਹ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ ਜੀ। ਬਿਲਕੁਲ, ਖਾਸ ਕਰਕੇ ਸਾਨੂੰ ਗੁਰਮਤਿ ਅਨੁਸਾਰ ਜਿਹੜੀ ਖਾਲਸਾ ਵਿਰਾਸਤ, ਇੱਕ ਕਾਜ ਹੀ ਖਾਲਸਾ ਵਿਰਾਸਤ ਆਪਣੇ ਆਪ ਗੁਰੂ ਦਾ, ਤੇ ਜਿਹੜਾ ਸਾਨੂੰ ਨਿੱਜੀ ਕਾਰਜ ਨੇ, ਸਾਨੂੰ ਤੇ ਗੁਰੂ ਸਾਹਿਬ ਨੇ ਉਹਦੇ ਲਈ ਵੀ ਕਿਹਾ ਕਿ ਜਦੋਂ ਤੁਸੀਂ ਜੋਤਸ਼ੀਆਂ ਕੋਲ ਜਾਂਦੇ ਹੋ ਲਗਨ ਕਢਾਉਣ ਲਈ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਅੰਕਾਰ, ਕੇਵਲ ਇੱਕ ਅਕਾਲ ਪੁਰਖ ਦਾ ਆਸਰਾ ਲਓ, ਸਾਹੇ ਨਾ ਗਣੋ, ਜੋਤਸ਼ੀਆਂ ਨੂੰ ਨਾ ਪੁੱਛੋ, ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਅੰਕਾਰ, ਜੀ ਏਕ ਭਰੋਸਾ ਪ੍ਰਭ ਕਾ ਪਾਏ, ਲਗਨ ਛੋੜ ਅਰਦਾਸ ਕਰਾਏ। ਤੋ ਇਹ ਬਾਦਲ ਸਾਹਿਬ ਹੁਣ ਹੇਮਾ ਮਾਲਿਨੀ ਤੋਂ ਕਿਹੜੀ ਅਰਦਾਸ ਕਰਾਉਣੀ ਚਾਹੁੰਦੇ ਆ ਜਿਹੜੀ ਪੰਜਾਬੀਆਂ ਨੇ ਕਦੀ ਸੁਣੀ ਨਹੀਂ, ਜਾਂ ਸਿੱਖਾਂ ਨੇ ਜਾਂ ਖਾਲਸਾਈ ਜਾਂ ਬੋਲੇ ਨਹੀਂ ਸੁਣੇ। ਸਾਡੀ ਬੋਲੀ ਖਤਮ ਹੋ ਗਈ, ਸਾਡੀ ਬਾਣਾ ਖਤਮ ਹੋ ਗਿਆ, ਸਾਡੀ ਬਾਣੀ ਖਤਮ ਹੁੰਦੀ ਜਾ ਰਹੀ ਆ। ਇਸ ਮਨੁੱਖ ਨੂੰ ਅਜੇ ਤੱਕ ਤਰਸ ਨਹੀਂ ਆ ਰਿਹਾ ਤੇ ਮੈਂ ਹੈਰਾਨ ਆ ਕਿ ਕੌਮ ਜਿਹੜੀ ਆ ਸੁੱਤਿਆਂ ਗਈ ਵਹਾਏ, ਅਸੀਂ ਸੁੱਤਿਆਂ ਹੀ ਕੁੰਭ ਕਰਨ ਦੀ ਨੀਂਦ ਸੌਂ ਕੇ ਇਹ ਸਾਰਾ ਕੁਝ ਕੱਢ ਸਕਿਆ, ਤੇ ਇਹ ਇਸ ਮਨੁੱਖ ਨੇ ਚੰਮ ਦੀਆਂ ਚਲਾਈਆਂ ਜੀ, ਪਰ ਅਸੀਂ ਕੁਝ ਨਹੀਂ ਕਰ ਪਾਏ। ਤੇ ਖਾਸ ਕਰਕੇ ਮੈਨੂੰ ਤਰਸ ਆਉਂਦਾ ਜਿਹੜੇ ਐਂਟੀ ਬਾਦਲ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਨੇ, ਉਹ ਇੰਨੇ ਸਵਾਰਥੀ ਕਿਉਂ ਹੋ ਗਏ? ਉਹ ਕਿਉਂ ਨਹੀਂ ਹਾਂ ਦਾ ਨਾਰਾ ਮਾਰਦੇ? ਉਹ ਕਿਉਂ ਨਹੀਂ ਇੱਕ ਪਲੇਟਫਾਰਮ ਤੇ ਆਉਂਦੇ? ਉਹ ਗੁਰੂ ਸਾਡਾ ਇੱਕ, ਮਕਸਦ ਇੱਕ, ਏਜੰਡਾ ਇੱਕ, ਸੋਚ ਇੱਕ, ਫਿਰ ਉਸ ਦੇ ਬਾਵਜੂਦ ਸਾਡੇ 14 ਦਲ ਬਣੇ ਹੋਣ ਤੇ ਕੀ ਮਕਸਦ ਰਹਿ ਜਾਂਦਾ ਸਾਡੀ ਜ਼ਿੰਦਗੀ ਦਾ ਜੀ? ਤੋ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ, ਕੀ ਇਹਦਾ ਵਿਰੋਧ ਕਰਾਂਗੇ ਇਸ ਬਸ਼ਖਸ ਦਾ ਅਸੀਂ? ਇਹ ਤੇ ਅਕਾਲ ਪੁਰਖ ਸੱਚੇ ਵਾਹਿਗੁਰੂ ਦਾ ਧਰਮ ਆ, ਤੇ ਉਸਨੇ ਅਕਾਲ ਪੁਰਖ ਨੇ ਜਦੋਂ ਦਸਮ ਪਾਤਸ਼ਾਹ ਦੇ ਥਰੂ ਇਹ ਪੰਥ ਸਾਜਿਆ, ਤੋ ਭਾਈ ਜੈਤਾ ਜੀ ਨੇ ਬੜੇ ਸੁੰਦਰ ਵਿਚਾਰ ਲਿਖੇ ਨੇ। ਦਹਿਜ਼ਾਮ ਕਾ ਜੇਤਾ ਤੇਜ ਹੁਤੋ, ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ। ਦਸਾਂ ਪਾਤਸ਼ਾਹੀਆਂ ਦੀ ਸਰੀਰਕ ਸ਼ਕਤੀ ਦਾ ਸਾਰਾ ਤਪ ਤੇਜ ਲੈ ਕੇ ਦਸਮ ਪਾਤਸ਼ਾਹ ਨੇ ਇਹ ਪੰਥ ਸਾਜਿਆ ਜੀ। ਦਹਿਜਾਮ ਕਾ ਜੇਤਾ ਤੇਜ ਹੁਤੋ, ਗੁਰੂ ਗੋਬਿੰਦ ਸਿੰਘ ਦੇ ਪੰਥ ਸਜਾਇਓ। ਦਹਿ ਜੋਤਨ ਕੀ ਪ੍ਰਭ ਜੋਤ ਲਿਓ, ਉਰ ਪੰਥੇ ਜੀਵਨ ਜੋਤ ਜਗਾਇਓ। ਫਿਰ ਅਕਾਲ ਪੁਰਖ ਨੇ 10 ਗੁਰੂਆਂ ਤੋਂ ਜੋਤ ਲੈ ਕੇ ਪੰਥ ਦੇ ਹਿਰਦੇ 'ਚ ਜੋਤ ਦੇ। ਮੈਨੂੰ ਪਹਾੜ ਵਰਗਾ ਯਕੀਨ ਹੈ ਕਿ ਉਸ ਜੋਤ ਨੂੰ ਇਹ ਬੁਝੀ ਹੋਈ ਜ਼ਿੰਦਗੀ ਦਾ ਸੁੱਕੇ ਜੀਵਨ ਵਾਲਾ ਮਨੁੱਖ ਨਹੀਂ ਬੁਝਾ ਸਕਦਾ, ਇਹ ਆਪ ਬੁਝ ਜਾਊਗਾ ਜੀ। ਇਸ ਦੇ ਵਿੱਚ ਕੋਈ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਬਿਲਕੁਲ, ਤੇ ਨਾਲ ਹੀ ਸਾਰੇ ਹੀ ਜਿਹੜੇ ਆ ਸਾਡੇ ਸੁਣ ਰਹੇ ਸਰੋਤੇ, ਉਹਨਾਂ ਨੂੰ ਦੱਸਣ ਲਾਇਕ ਗੱਲ ਆ ਵੀ ਅਮਿਤਾਭ ਬੱਚਨ ਉਹੀ ਆ ਜਿਹਨੇ ਇੰਦਰਾ ਗਾਂਧੀ ਦੀ ਲਾਸ਼ ਮੋਰੇ ਹੋ ਕੇ ਕਿਹਾ ਸੀ ਵੀ ਖੂਨ ਦਾ ਬਦਲਾ ਖੂਨ ਨਾਲ ਲਵਾਂਗੇ, ਛੀਟੇ ਇਨਕੇ ਘਰ ਪੇ ਵੀ ਬੜेंगे, ਤੇ ਉਹ ਬੰਦੇ ਨੂੰ ਬੁਲਾ ਰਹੇ ਆ। ਆਸਟ੍ਰੇਲੀਆ ਦੇ ਵਿੱਚ ਇਸ ਦੇ ਖਿਲਾਫ ਕੇਸ ਦਰਜ ਹੋਇਆ ਆ 84 ਦੇ ਕਤਲੇਆਮ ਦੇ ਵਿੱਚ, ਤੇ ਅੱਜ ਬਾਦਲ ਸਰਕਾਰ ਉਸ ਨੂੰ ਘਰੇ ਬੁਲਾ ਕੇ ਉਸ ਤੋਂ ਵਿਰਾਸਤ-ਏ ਖਾਲਸਾ ਦਾ ਉਦਘਾਟਨ ਕਰਾਏਗੀ। ਤਾਂ ਉੱਥੇ ਉਸ ਕੇਸ ਦਾ ਕੀ ਰਹੇਗਾ ਤੇ ਕੀ ਤੁਸੀਂ ਇਸ ਤੋਂ ਵੀ ਅੱਗੇ ਚੱਲੋ, ਜਿਨ੍ਹਾਂ ਨੂੰ ਟਿਕਟ ਦੇਣੀ ਹੁਣ ਉਹ ਤੇ ਹਜ਼ਾਰਾਂ ਨੌਜਵਾਨਾਂ ਦੇ ਕਤਲ ਦਾ ਇਲਜ਼ਾਮ ਇਜ਼ਹਾਰ ਆਲਮ ਤੇ ਜਿਹਨੂੰ ਇਹ ਟਿਕਟ ਦੇਣ ਜਾ ਰਿਹਾ ਜੀ। ਅਸੀਂ ਇੱਕ ਗੱਲ ਹੋਵੇ ਤੇ ਗੱਲ ਕਰੀਏ, ਗੱਲ ਕਰ ਕਰਕੇ ਥੱਕ ਗਏ ਅਸੀਂ, ਪਰ ਪਤਾ ਨਹੀਂ ਇਹ ਸ਼ਖਸ ਜਵਾਬ ਕਿਉਂ ਨਹੀਂ ਦਿੰਦਾ, ਇਹ ਕਿਸੇ ਗੱਲ ਤੇ ਬਹਿਸ ਕਿਉਂ ਨਹੀਂ ਕਰਦਾ, ਇਹ ਕਿਸੇ ਗੱਲ ਤੇ ਸਿੱਖਾਂ ਦੀ ਤਸੱਲੀ ਕਿਉਂ ਨਹੀਂ ਕਰਵਾਉਣ ਵਾਲੇ ਪਾਸੇ ਆਉਂਦਾ। ਇੰਨਾ ਜ਼ਿਆਦਾ ਹੰਕਾਰ, ਇੰਨਾ ਜ਼ਿਆਦਾ ਮਲਾਲ, ਇੰਨੀ ਜ਼ਿਆਦੀ ਆਕੜ ਕੇ ਅਕਾਲ ਤਖਤ ਨੂੰ ਚੈਲੰਜ, ਗੁਰੂ ਦੇ ਸਿਧਾਂਤ ਨੂੰ ਚੈਲੰਜ, ਪੰਥ ਦੇ ਗ੍ਰੰਥ ਦੇ ਸਿਧਾਂਤ ਨੂੰ ਚੈਲੰਜ, ਸ਼ਸਤਰ ਤੇ ਸ਼ਾਸਤਰ ਦੇ ਸਿਧਾਂਤ ਨੂੰ ਚੈਲੰਜ। ਉਹ ਕੋਈ ਗੱਲ ਜਿਹੜੀ ਆ ਕਿਸੇ ਪਾਸੇ ਲੱਗ ਨਹੀਂ ਰਹੀ। ਅਸੀਂ ਤੁਸੀਂ ਦੇਖੋ ਹਿੰਦੁਸਤਾਨ ਰਾਜ ਕਰ ਰਿਹਾ, ਤੇ ਰਾਜ ਕਰਨ ਵਾਲੇ ਉਹ ਲੋਕ ਨੇ ਜਿਹੜੇ ਕਦੀ ਗੰਦੀ ਨਾਲੀ ਦੇ ਕੀੜਿਆਂ ਤੋਂ ਵੱਧ ਜਿਨ੍ਹਾਂ ਦੀ ਕੋਈ ਹਸਤੀ ਨਹੀਂ ਸੀ, ਤੇ ਜਿਹੜੇ ਆਜ਼ਾਦੀ ਤੋਂ ਆਉਣ ਵਾਲੇ ਅੱਜ ਉਹਨਾਂ ਦੀ ਹਾਲਤ ਤਰਸਯੋਗ ਬਣੀ ਪਈ ਹੈ ਉਸੇ ਦੇਸ਼ ਜੀ। ਤੋ ਉਹ ਅਕਾਲ ਪੁਰਖ ਸੱਚੇ ਵਾਹਿਗੁਰੂ ਅੱਗੇ ਅਰਦਾਸ ਹੀ ਕੀਤੀ ਜਾ ਸਕਦੀ ਜੀ। ਬਿਲਕੁਲ, ਤੇ ਪਰਮਾਤਮਾ ਅੱਗੇ ਇਹੀ ਕਹਿੰਦੇ ਵੀ ਇਸ ਨੂੰ ਸਮੱਤ ਬਖਸ਼ੇ ਤੇ ਸ਼ਾਇਦ ਕਿਤੇ 5 ਪਿਆਰਿਆਂ ਤੋਂ ਇਹਦਾ ਉਦਘਾਟਨ ਕਰਾਵੇ। ਤੇ ਨਾਲ ਹੀ ਇਸ ਦੇ ਇਹ ਵੀ ਆ ਵੀ
ਉੱਥੇ ਗਾਇਕ ਸੱਦੇ ਜਾ ਰਹੇ ਆ, ਕੀ ਇਹੋ ਜਿਹੇ ਕੰਮ ਦੇ ਵਿੱਚ ਜ਼ਰੂਰੀ ਨਹੀਂ ਆ ਵੀ ਜਸ ਗੁਰਬਾਣੀ? ਮੈਂ ਹੋਰ ਤੁਹਾਨੂੰ ਉਹੀ ਗੱਲ ਤੇ ਆਵਾਂਗੇ ਅਸੀਂ ਕਿ ਜੇ ਗੁਰੂ ਗ੍ਰੰਥ ਤੇ ਪੰਥ ਦਾ ਸਿਧਾਂਤ ਹੁੰਦਾ, ਅਕਾਲ ਤਖਤ ਹੁੰਦਾ, ਤੇ ਅੱਜ ਇਹਦੀ ਇਸ ਸ਼ਖਸ ਦੀ ਜ਼ਰੂਰਤ ਸੀ ਕਿ ਇਹ ਫਿਲਮੀ ਹਸਤੀਆਂ ਨੂੰ ਬੁਲਾ ਕੇ ਤੇ ਖਾਲਸਾ ਵਿਰਾਸਤ ਦੇ ਸਿਰ ਤੇ ਚੜਾ ਕੇ ਤੇ ਨਾਚ ਕਰਵਾ ਜਾਂਦਾ। ਜੀ ਜੀ ਜੀ, ਬਿਲਕੁਲ ਬਿਲਕੁਲ। ਅਕਾਲ ਤਖਤ ਕਿੱਥੇ ਆ? ਖਾਮੋਸ਼ ਕਿਉਂ ਆ? ਉਹ ਗ੍ਰੰਥੀ ਜਿਹੜੇ ਤੋਂ ਨੌਕਰੀ ਲੈ ਕੇ ਤੇ ਇਹ ਸਾਡੀ ਕੌਮ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ, ਜੋ ਖਾਮੋਸ਼ ਕਿਉਂ ਨੇ, ਬੋਲਦੇ ਕਿਉਂ ਨਹੀਂ, ਜਵਾਬ ਕਿਉਂ ਨਹੀਂ ਦਿੰਦੇ? ਜੀ 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 ਜੀ, ਬਿਲਕੁਲ। ਇਹ ਇੱਕ ਬਹੁਤ ਵੱਡਾ ਜਿਹੜਾ ਸਵਾਲ ਹੈ ਇਸ ਟਾਈਮ ਪੰਜਾਬ ਦੇ ਵਿੱਚ ਵੀ। ਹਰ ਇੱਕ ਨੂੰ ਆਪਣੀ ਚੌਧਰ ਜਿਹੜੀ ਆ ਪਿਆਰੀ ਹੋਈ ਪਈ ਆ, ਤੇ ਉਹ 'ਚ ਹਰ ਕੋਈ ਚਾਹੁੰਦਾ ਹੈ ਵੀ ਮੈਂ ਹੀ ਕੁਰਸੀ ਦੇ ਆ ਕੇ ਬੈਠਾ, ਮੈਂ ਹੀ ਕੁਰਸੀ ਦਾ ਜਿਹੜਾ ਆ ਉਹ ਦੰਦ ਬਾਣਾ। ਇੱਥੇ ਤੁਸੀਂ ਕਹਿ ਸਕਦੇ ਹੋ ਕਿ ਅੱਜ ਅਰੰਗ ਦੀ ਰਾਜਨੀਤੀ ਸਾਡੇ ਤੇ ਹਾਵੀ ਹੋ ਗਈ, ਬੁਰਕਾ ਸਿੱਖਾਂ ਵਾਲਾ। ਬੁਰਕਾ ਸਿੱਖਾਂ, ਦਸਮ ਪਾਤਸ਼ਾਹ ਦੀ ਤਿਆਗ ਵਾਲੀ ਰਾਜਨੀਤੀ ਅੱਜ ਖਤਮ ਹੋ ਗਈ, ਤੇ ਦਸਮ ਪਾਤਸ਼ਾਹ ਪੁੱਤ ਵਾਰ ਕੇ ਇੱਕ ਸਿਧਾਂਤ ਨੂੰ ਦਾ ਨਵੀਨੀਕਰਨ ਕਰਦੇ ਨੇ, ਤੇ ਅੱਜ ਪੁੱਤ ਪਾਲਣ ਵਾਲਾ ਸਿਧਾਂਤਾਂ ਦਾ ਨਵੀਨੀਕਰਨ ਆਪਣੇ ਸਵਾਰਥ ਲਈ ਕਰੀ ਜਾ ਰਿਹਾ ਜੀ। ਤੇ ਨਵੀਨੀਕਰਨ ਇਹੋ ਜਿਹਾ ਕਰ ਰਿਹਾ ਕਿ ਸਾਨੂੰ ਜੜ੍ਹਾਂ ਤੋਂ ਵੱਢੀ ਜਾ ਰਿਹਾ। ਜੀ ਜੀ, ਤੇ ਨਾਲ ਹੀ ਹੈਰਾਨੀ ਦੀ ਗੱਲ ਇਹ ਵੀ ਆ ਵੀ ਜੜ੍ਹਾਂ ਤੋਂ ਵੱਢੇ ਜਾਣ ਦਾ ਸਭ ਨੂੰ ਪਤਾ ਹੋਣ ਦੇ ਬਾਵਜੂਦ ਫਿਰ ਵੀ ਅੰਨੇ ਹੋ ਕੇ ਜਾ ਕੇ ਉਸੇ ਹੀ ਬੰਦੇ ਨੂੰ ਬਾਰ-ਬਾਰ ਜਾ ਕੇ ਵੋਟ ਪਾ ਕੇ ਆਉਂਦੇ ਆ। ਤੇ ਇਹ ਬਹੁਤ ਵੱਡਾ ਸਵਾਲ ਆ ਵੀ ਇਹ ਜਿਹੜੇ ਬੰਦੇ ਆ ਜਿਹੜੇ ਵੋਟ ਪਾਉਣ ਜਾਂਦੇ, ਇਹ ਜਾਗਰੂਕ ਕਦੋਂ ਹੋਣਗੇ? ਇਹਨਾਂ ਦਾ ਕੀ ਮਸਲਾ ਆ ਵੀ ਇਹਦੇ ਵਿੱਚ ਜਿਹੜੇ ਆਮ ਸਿੱਖ ਨੇ ਨਾ, ਮੈਂ ਇਹਨਾਂ 'ਚ ਕਸੂਰ ਨਹੀਂ ਗਿਣਦਾ, ਆਮ ਵੋਟਰ 'ਚ ਕਸੂਰ ਨਹੀਂ ਗਿਣਦਾ, ਕਿਉਂਕਿ ਸਿੱਖਾਂ ਨੇ ਪਿਛਲੀ ਦਫਾ ਵੀ ਇਹਦਾ ਰਾਜ ਖੋਲਿਆ ਸੀ। ਜੀ ਜੀ, RSS ਨੂੰ ਹਿੰਦੂਆਂ ਨੇ 1 ਲੱਖ ਤੇ 1 ਮੁਸ਼ਤ ਵੋਟ ਪਾ ਕੇ ਟੋਟਲੀ ਸੀਟਾਂ ਜਿੱਤਾ ਪੰਜਾਬ ਦੀਆਂ, ਤੇ ਇਹਦੀ ਝੋਲੀ 'ਚ ਪਾਤੀਆਂ। ਇਹ ਅੱਜ ਫੇਰ 5 ਸਾਲ ਲਈ ਸਾਡੇ ਤੇ ਰਾਜ ਕਰ ਗਿਆ, ਪਰ ਸਿੱਖਾਂ ਨੇ ਉਦੋਂ ਇਹਨੂੰ ਲਾਹ ਦਿੱਤਾ ਸੀ। ਪਰ ਉਹ ਸਿੱਖ ਜਿਹੜੇ ਨੇ ਅੱਜ, ਸਿੱਖ ਜਿਹੜੇ ਅਸੀਂ ਉਹਨੂੰ ਦੋਸ਼ੀ ਨਹੀਂ ਕਹਿ ਸਕਦੇ, ਕਿਉਂਕਿ ਉਹ ਸਾਨੂੰ ਅੱਜ ਵੀ ਕਹਿ ਰਹੇ ਨੇ ਤੁਸੀਂ ਸਾਨੂੰ ਪਲੇਟਫਾਰਮ ਕਿਹੜਾ ਦਿੱਤਾ? ਹਾਂਜੀ, ਅੱਜ SGPC ਲਈ ਇਲੈਕਸ਼ਨ ਹੋਏ, ਇਲੈਕਸ਼ਨ ਦੇ ਵਿੱਚ 27 ਲੱਖ ਵੋਟ ਪੋਲ ਹੋਈ, 15 ਲੱਖ ਬਾਦਲ ਨੂੰ ਮਿਲੀ, ਤੇ 12 ਲੱਖ ਖੇਰੂ ਹੋਏ ਲੋਕਾਂ ਨੇ ਪਵਾਈ ਆਪਣੇ ਚਾਰ ਚੁਫੇਰੇ, ਤੇ ਇਹ ਇਕੱਠੀ ਨਹੀਂ ਸੀ ਪੋਲ ਹੋ ਸਕਦੀ। ਬਿਲਕੁਲ ਬਿਲਕੁਲ। ਸਾਡਾ ਏਡਾ ਵੱਡਾ ਸਵਾਰਥ ਹੋ ਗਿਆ ਕਿ ਅਸੀਂ ਉਸ ਵੋਟ ਨੂੰ ਇਕੱਠਿਆਂ ਕਰਨ ਲਈ ਉਦਮ ਨਾ ਕਰ ਸਕੀਏ, ਕਿਸੇ ਦੀ ਗੱਲ ਹੀ ਨਾ ਮੰਨੀਏ, ਆਪਣੇ ਢੋਲ ਵਜਾ ਕੇ ਤੇ ਬੇੜਾ ਗਰਕ ਕਰਕੇ ਕੌਮ ਦਾ ਪਾਸੇ ਸੁੱਟਿਆ। ਅੱਜ ਸਾਨੂੰ ਇੱਕ ਵੀ ਸੀਟ ਨਾ ਮਿਲਣ ਦਾ ਕਾਰਨ ਆ 12 ਲੱਖ ਵੋਟ ਨੂੰ ਮਿੱਟੀ 'ਚ ਰੋਲਣ ਦੇ ਬਦਲੇ ਸਾਨੂੰ ਸਿੱਖ ਸਪੋਰਟ ਕਿਸ ਆਧਾਰ ਤੇ ਕਰਨਗੇ? ਉਹ ਸਾਡਾ ਯਕੀਨ ਕਿਵੇਂ ਕਰਨ? ਬਿਲਕੁਲ। ਉਹ ਸਿੱਖ ਕਹਿੰਦੇ ਸਾਨੂੰ ਕੋਈ ਪਲੇਟਫਾਰਮ ਦਿਓ ਜਿੱਤੇ ਅਸੀਂ ਯਕੀਨ ਕਰ ਸਕੀਏ, ਉਹ ਅਸੀਂ ਨਹੀਂ ਦੇ ਸਕੇ। ਇਸ ਕਰਕੇ ਅਸੀਂ ਸਿੱਖਾਂ ਦਾ ਕਸੂਰ ਨਹੀਂ ਕਹਿ ਸਕਦੇ। ਸਿੱਖ ਜਿਹੜੇ ਆ ਉਹ ਅੱਜ ਵੀ ਹੈਰਾਨ ਨੇ ਕਿ ਪ੍ਰਕਾਸ਼ ਸਿੰਘ ਬਾਦਲ SGPC ਕਿਵੇਂ ਲੈ ਗਿਆ। ਤੇ ਬਿਲਕੁਲ, ਤੇ ਇਸ ਦੇ ਵਿੱਚ ਇਸ ਅੱਗੇ ਸਵਾਲ ਇਹ ਉੱਠਦਾ ਹੈ ਵੀ ਕੀ ਸਿੱਖਾਂ ਨੂੰ ਆਉਂਦੇ ਸਮੇਂ ਦੇ ਵਿੱਚ ਇੱਦਾਂ ਦੀ ਕੋਈ ਲੀਡਰਸ਼ਿਪ ਦਿਖਣ ਦੇ ਆਸਾਰ ਹੈਗੇ ਆ, ਵੀ ਕੋਈ ਹੈ ਇਹਨਾਂ ਦਾ ਚਾਂਸ ਵੀ ਲੱਗਦਾ? ਮੈਂ ਤੁਹਾਨੂੰ ਪਹਿਲਾਂ ਕਰ ਚੁੱਕਾ ਕਿ ਦਸਮ ਪਾਤਸ਼ਾਹ ਨੇ ਬੱਚੇ ਵਾਰ ਕੇ, ਪਿਤਾ ਵਾਰ ਕੇ 7 ਕੁਰਬਾਨੀਆਂ ਬਜ਼ੁਰਗਾਂ ਦੀਆਂ ਤੇ ਬੱਚਿਆਂ ਦੀਆਂ ਦੇ ਕੇ 8ਵੀਂ ਆਪਣੀ ਦਿੱਤੀ। ਤੋਂ ਜਿਹੜਾ 250 ਸਾਲ ਦੀ ਜੱਦੋ-ਜਹਿਦ ਆ ਤੇ ਕੁਰਬਾਨੀਆਂ ਦਾ ਇਤਿਹਾਸ ਆ, ਉਹ ਐਵੇਂ ਨਹੀਂ ਖਤਮ ਹੋ ਸਕਦਾ। ਨਾ ਅਕਾਲੀ ਦਲ ਖਤਮ ਹੋਣਾ, ਤੇ ਨਾ ਹੀ ਕੌਮ ਖਤਮ ਹੋਣੀ, ਤੇ ਨਾ ਹੀ ਗੁਰੂ ਦੇ ਸਿਧਾਂਤ ਖਤਮ ਹੋਣੇ। ਇਹ ਖਤਮ ਹੋਣਗੇ ਇਹਨਾਂ ਨੂੰ ਕਰਨ ਵਾਲੇ ਆਪਣੇ ਸਵਾਰਥ ਲਈ, ਇਹਨੂੰ ਨਾਸ ਨੇਸਤੋ ਨਬੂਦ ਕਰਨ ਦਾ ਸੁਪਨਾ ਲੈਣ ਵਾਲੇ ਆਪ ਖਤਮ ਹੋਣਗੇ। ਇਹ ਮੇਰਾ ਵਿਸ਼ਵਾਸ ਹੈ। ਅਸੀਂ ਗਲਤ ਹੋ ਸਕਦੇ ਹਾਂ, ਪਰ ਸਾਡੀ ਜ਼ਿੰਦਗੀ ਬੜੀ ਸੀਮਤ ਹੈ। ਸਾਡੇ ਸਵਾਸ ਬੜੇ ਸੀਮਤ ਜੇ ਨੇ, ਸਾਡੇ ਬਾਅਦ ਹੋਰ ਬਹੁਤ ਲੋਕ ਆਉਣਗੇ। ਜੀ ਬਿਲਕੁਲ, ਤੇ ਗੁਰੂ ਸਾਹਿਬ ਕਿਰਪਾ ਕਰਨਗੇ। ਬਿਲਕੁਲ, ਤੇ ਪ੍ਰਮਾਤਮਾ ਅੱਗੇ ਹੀ ਗੁਰੂ ਸਾਹਿਬ ਅੱਗੇ ਹੀ ਅਰਦਾਸ ਹੈ ਵੀ ਇਦਾਂ ਦੀ ਚੜ੍ਹਦੀ ਕਲਾ ਵਾਲੇ ਸਿੰਘ ਹਮੇਸ਼ਾ ਹੀ ਇਸ ਕੌਮ ਨੂੰ ਬਖਸ਼ਦੇ ਆਵੇ। ਅਸੀਂ ਇਹੀ ਕਹਾਂਗੇ ਕਿ ਨੁਕਸਾਨ ਬਹੁਤ ਹੋ ਚੁੱਕਾ, ਸਮਾਂ ਜਲਦੀ ਆਵੇ। ਇਹ ਅਰਦਾਸ ਕਰ ਸਕਦੇ। ਜੀ ਬਿਲਕੁਲ, ਤੇ ਹੁਣ ਜੇ ਸਿਆਸਤ ਦੀ ਆਪਾਂ ਗੱਲ ਕਰਦੇ ਹਾਂ, ਤੇ ਜਿਹੜਾ ਇੱਕ ਹੋਰ ਤੀਜਾ ਧੜਾ ਇਸ ਟਾਈਮ ਸਾਹਮਣੇ ਆ ਰਿਹਾ ਹੈ, ਜਿਹੜਾ ਦੂਜਾ ਜਿਹੜਾ ਬਹੁਤ ਇਸ ਟਾਈਮ ਸਰਗਰਮ ਹੋਇਆ ਪਿਆ ਮਸਲਾ ਆ ਵੀ ਮਨਪ੍ਰੀਤ ਬਾਦਲ ਝੂਠੇ ਸੌਦੇ ਤੇ ਜਾ ਕੇ ਆਇਆ, ਡੇਰੇ ਸਿਰਸੇ ਵਾਲੇ ਦੇ ਜਾ ਕੇ ਆਇਆ ਆ। 4 ਦਿਨ ਉਹਨੇ ਗੱਲ ਲੁਕਾ ਕੇ ਰੱਖੀ, 5ਵੇਂ ਦਿਨ ਜਦੋਂ ਮੀਡੀਆ ਦੇ ਵਿੱਚ ਆਈ ਤਾਂ ਆਪ ਤਾਂ ਉਹ ਚੁੱਪ ਚਪੀਤੇ ਜਾ ਆਇਆ, ਨਾ ਉਹਨੇ ਕਿਸੇ ਨੂੰ ਦੱਸਿਆ। ਤੇ ਇਹਦਾ ਕੀ ਹੁਣ ਇੱਕ ਆਮ ਆਦਮੀ ਇੱਕ ਉਸ ਨੂੰ ਵਿਕਲਪ ਦੇ ਰੂਪ ਵਿੱਚ ਦੇਖ ਰਿਹਾ ਸੀ ਵੀ ਮੈਂ PPP ਨੂੰ ਜਾ ਕੇ ਵੋਟ ਪਾ ਕੇ ਸ਼ਾਇਦ ਕੁਛ ਬੇੜਾ ਪਾਰ ਹੋ ਜਾਊਗਾ ਪੰਜਾਬ ਦਾ। ਤੇ ਹੁਣ ਇਹੋ ਜਿਹੀਆਂ ਜਦੋਂ ਗੱਲਾਂ ਆਉਂਦੀਆਂ ਤੇ ਕੀ ਹੋਊਗਾ? ਦੇਖੋ, ਅਸੀਂ ਜਿਹੜਾ ਮਨਪ੍ਰੀਤ ਦੇ ਉੱਤੇ ਇਹ ਰੋਸ ਨਹੀਂ ਕਰ ਸਕਦੇ, ਕਿਉਂਕਿ ਮਨਪ੍ਰੀਤ ਨੇ ਬੜਾ ਕਲੀਅਰ ਕੱਟ ਕਹਿ ਦਿੱਤਾ ਹੈ ਕਿ ਮੈਂ ਧਰਮੀ ਨਹੀਂ ਹੈਗਾ। ਮੇਰੇ ਅੰਦਰ ਧਰਮ ਨਹੀਂ ਹੈਗਾ।
ਤੋ ਉਹਨੇ ਕਲੀਅਰ ਕੱਟ ਕਹਿਤਾ ਕਿ ਮੈਂ ਗੁਰੂ ਦੀ ਗੋਲਕ ਨਾ ਖਾਧੀ ਹੈ ਤੇ ਨਾ ਮੈਂ ਖਾਣੀ ਹੈਗਾ ਜੀ। ਤੇ ਇਸ ਕਰਕੇ ਅਸੀਂ ਉਹਨੂੰ ਇਲਜ਼ਾਮ ਨਹੀਂ ਦੇ ਸਕਦੇ। ਕੋਈ ਵੀ ਜਾ ਸਕਦਾ, ਘੱਟੋ ਘੱਟ ਗੁਰੂ ਰਾਮਦਾਸ ਦੀ ਗੋਲਕ ਤੇ ਉਹਦਾ ਖਜ਼ਾਨਾ ਵਰਤਣ ਵਾਲਾ ਉੱਥੇ ਜਾ ਕੇ ਤੂੰ ਮੱਥਾ ਟੇਕ ਕੇ ਉਹਦਾ ਝੂਠਾ ਪ੍ਰਸ਼ਾਦ ਖਾਵੇ, ਤੂੰ ਅੱਜ ਤੱਕ ਨਾ ਮੰਨੇ ਕਿ ਮੈਂ ਗਿਆ। ਜੀ ਜੀ ਜੀ। ਮਨਪ੍ਰੀਤ ਨੇ ਤੇ ਚੌਥੇ ਦਿਨ ਮੰਨ ਲਿਆ, ਇਹ ਤੇ 40 ਸਾਲ ਬਾਅਦ ਵੀ ਨਹੀਂ ਮੰਨਣ ਡਿਆ ਜਿਹੜਾ ਸਾਡੇ ਪੱਲੇ ਪਿਆ ਹੋਇਆ। ਹਾਂਜੀ। ਪ੍ਰਕਾਸ਼ ਸਿੰਘ ਬਾਦਲ ਗਿਆ, ਇਹਦਾ ਮੁੰਡਾ ਉਹਦੇ ਚਰਨਾਂ 'ਚ ਬੈਠਾ, ਪ੍ਰਕਾਸ਼ ਸਿੰਘ ਬਾਦਲ ਉਹਨੂੰ ਮੱਥਾ ਟੇਕਣ ਡਿਆ, ਉਹਦਾ ਝੂਠਾ ਪ੍ਰਸ਼ਾਦ ਖਾਣ ਡਿਆ। ਟੀਵੀ ਤੇ ਜੀ ਨਿਊਜ਼ ਤੇ ਸਾਰਿਆਂ ਨੇ ਦੇਖਿਆ, ਸਾਰੀ ਦੁਨੀਆ ਨੇ ਦੇਖਿਆ। ਉਹਨੂੰ ਨਾ ਗ੍ਰੰਥੀਆਂ ਨੂੰ ਨਜ਼ਰ ਆਉਣ ਡਿਆ ਉਹ, ਤੇ ਨਾ ਹੀ ਆਮ ਲੋਕਾਂ ਨੂੰ ਨਜ਼ਰ ਆਉਣ ਡਿਆ, ਨਾ ਹੀ ਉਹਨੂੰ ਆਪ ਨੂੰ ਸ਼ਰਮ ਆਉਣ ਡਈ ਵੀ ਮੈਂ ਸਵੀਕਾਰ ਕਰ ਲਵਾਂ ਕਿ ਮੈਂ ਗਿਰ ਚੁੱਕਾ ਆਪਣੇ ਅਕੀਦੇ ਤੋਂ। ਜੀ। ਅਕਾਲੀ ਦਲ ਬਣਿਆ ਸੀ ਵੋਟ ਬਣਾਉਣ ਲਈ। ਜੀ ਜੀ ਜੀ। ਐਸਜੀਪੀਸੀ ਬਣੀ ਸੀ ਵੋਟ ਬਣਾਉਣ ਲਈ। ਐਸਜੀਪੀਸੀ ਦਾ ਪੈਸਾ ਤੇ ਅਕਾਲੀ ਦਲ ਪਾਰਟੀ ਦਾ ਵਿੰਗ ਜਿਹੜਾ, ਇਹ ਜੇ ਅਕਾਲੀ ਵੋਟ ਬਣਾਉਣ 'ਚ ਕਾਮਯਾਬ ਨਹੀਂ ਹੋਇਆ ਤੇ ਸੱਚੇ ਸੌਦੇ ਦੀ ਵੋਟ ਨਾਲ ਸਾਡੀ ਸਰਕਾਰ ਬਣ ਜਾਊਗੀ। ਜੀ 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 ਜੀ। ਤੋ ਇਸ ਬੰਦੇ ਨੂੰ ਯਕੀਨ ਹੀ ਨਹੀਂ ਆਪਣੇ ਪੰਥਕ ਮਕਸਦ ਤੇ, ਜਿਹੜੇ ਮਕਸਦ ਨੂੰ ਲੈ ਕੇ ਅਕਾਲੀ ਦਲ ਬਣਿਆ। ਅਕਾਲੀ ਦਲ ਬਣਿਆ ਕੁਰਬਾਨੀਆਂ ਦਾ ਬਣਿਆ, ਉਹਦਾ ਇਤਿਹਾਸ ਬੜਾ ਵੱਡਾ, ਉਹਦਾ ਖੱਟਿਆ ਖਾਈ ਜਾਂਦਾ, ਪਰ ਨਾਲ ਦੂਸਰੇ ਪਾਸੇ ਵੀ ਮੂੰਹ ਮਾਰੀ ਜਾਂਦਾ ਵੀ ਜੇ ਸਿੱਖ ਘੜਦੇ ਆ ਤੇ ਇਹ ਦੂਸਰਿਆਂ ਦੀ ਵੋਟ ਪਵਾ ਲਓ। ਜੀ ਜੀ। ਪਰ ਇੱਕ ਅਕਾਲੀ ਦਲ ਬਣਿਆ ਸੀ ਗੁਰੂ ਨਾਨਕ ਦੀ ਸੋਚ ਨੂੰ ਜਿਉਂਦਾ ਰੱਖਣ ਲਈ, ਦਸਮ ਪਾਤਸ਼ਾਹ ਦੀ ਖਾਲਸਾਈ ਆਇਡੈਂਟੀਟੀ ਨੂੰ ਬਰਕਰਾਰ ਰੱਖਣ ਲਈ, ਤੇ ਉਹਨਾਂ ਨੇ ਇੱਕ ਨਿਯਮ ਬਣਾਇਆ ਸੀ, ਇੱਕ ਮਸੌਦਾ ਬਣਾਇਆ ਸੀ ਜਿਹੜਾ ਅਕਾਲੀ ਦਲ ਦੇ ਨਾਲ ਨਿਭੇ। ਪਰ ਇਸ ਸ਼ਖਸ ਨੇ ਮੋਗੇ ਦੀ ਕਾਨਫਰੰਸ 'ਚ ਉਹਨੂੰ ਪੰਜਾਬੀ ਦਲ ਵਿੱਚ ਬਦਲ ਦਿੱਤਾ। ਉਦੋਂ ਬਾਅਦ ਘਰ ਬੈਠੇ ਨੇ ਉਹਨੂੰ ਪਰਿਵਾਰ ਦਲ ਬਣਾ ਲਿਆ। ਅੱਜ ਉਹ ਇਜ਼ਹਾਰ ਆਲਮਾਂ ਦੀ ਸੈਨਾ ਬਣ ਜਾ ਰਿਹਾ ਹੈ ਅਗਲੇ ਇਲੈਕਸ਼ਨ 'ਚ। ਤੁਸੀਂ ਦੇਖੋਗੇ ਤੇ ਇੱਕ ਇਕੱਲਾ ਨਹੀਂ, ਤਿੰਨ ਇਜ਼ਹਾਰ ਆਲਮ ਆਉਣਗੇ ਜਿਨ੍ਹਾਂ ਨੇ ਹਜ਼ਾਰਾਂ ਮੁੰਡਿਆਂ ਨੂੰ ਗੋਲੀਆਂ ਨਾਲ ਮਾਰਿਆ, ਤੇ ਉਹ ਅਕਾਲੀ ਦਲ ਦੀਆਂ ਟਿਕਟਾਂ ਤੇ ਲੜਨਗੇ। ਜੀ ਜੀ। ਬਹੁਤ ਇੱਕ ਜਿਹੜੀ ਸ਼ਰਮਨਾਕ ਗੱਲ, ਸਾਡਾ ਮਿਆਰ ਦੇਖ ਚੁੱਕਾ। ਜੀ ਬਿਲਕੁਲ। ਮੈਂ ਸਮਝਦਾ ਕਿ ਜਿਹੜਾ ਮਨਪ੍ਰੀਤ ਬਾਦਲ ਆ, ਇਹ ਮੈਂ ਇਸ ਗੱਲ ਨੂੰ ਚੰਗੀ ਕਹੂੰਗਾ ਕਿ ਜਿਹੜਾ ਉਹਨੇ ਕਲੀਅਰ ਕੱਟ ਕਹਿਤਾ ਕਿ ਮੈਂ ਧਰਮੀ ਨਹੀਂ ਹੈਗਾ ਜੀ, ਤੇ ਮੈਂ ਇਸ ਕਰਕੇ ਮੈਂ ਦਾੜੀ ਰੱਖਣੀ ਮੇਰੀ ਕੋਈ ਜ਼ਰੂਰੀ ਨਹੀਂ, ਤੇ ਮੈਂ ਅਕਾਲੀ ਹੋਣਾ ਵੀ ਮੇਰਾ ਕੋਈ ਜ਼ਰੂਰੀ ਨਹੀਂ ਜੀ। ਤੇ ਪਰ ਜੀ ਤੇ ਇਸ ਕਰਕੇ ਮੇਰਾ ਉੱਤੇ ਕੋਈ ਰੋਸ ਨਹੀਂ, ਨਾ ਹੀ ਕਿਸੇ ਹੋਰ ਤੇ ਰੋਸ ਆ ਤੇ ਉਹਨਾਂ ਤੇ ਜਿਹੜਾ ਗੁਰੂ ਰਾਮਦਾਸ ਦਾ ਖਜ਼ਾਨਾ ਖਾਣ ਡਏ ਨੇ ਤੇ ਗੁਣ ਗਾਉਂਦੇ ਨੇ ਭੜਵਿਆਂ ਦੀ ਦੁਕਾਨ ਤੇ ਜਾ ਕੇ ਜੀ ਜੀ। ਤੇ ਇਹ ਮਾੜਾ ਕਰਦੇ ਨੇ, ਇਹ ਗੁਰੂ ਦੇ ਦਰ ਦਾ ਲੂਣ ਖਾ ਕੇ ਤੇ ਹਰਾਮ ਕਰਦੇ ਨੇ ਦੁੱਲੇ ਦੀ ਦੁਕਾਨ ਤੇ ਜਾ ਕੇ। ਇਹ ਮਾੜਾ ਕੰਮ ਹੈ ਜੀ। ਪਰ ਇੱਕ ਜਿੱਦਾਂ ਪੰਜਾਬ ਦੇ ਹਰ ਬੰਦੇ ਦੀ ਜਿਹੜੀ ਭਾਵਨਾ ਆ ਉਹ ਉਸ ਚੀਜ਼ ਦੇ ਨਾਲ ਜੁੜੀ ਹੁੰਦੀ ਆ ਵੀ ਦਿੱਖ ਹੈਗੀ ਉਹਦੀ ਸਿੱਖ ਵਾਲੀ, ਤੇ ਫਿਰ ਵੀ ਉਹ ਦੂਜੇ ਪਾਸੇ ਨੂੰ ਜਾਂਦਾ ਆ। ਇੱਕ ਆਮ ਆਦਮੀ ਦੀ ਜਿਹੜੀ ਭਾਵਨਾ ਆ, ਜੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਈਏ, ਜੇ ਆਪਾਂ ਸੋਚੀਏ ਅਸੀਂ ਧੋਖਾ ਖਾ ਰਹੇ, ਅਸੀਂ ਧੋਖੇ ਦੇ ਵਿੱਚ ਰਹਿ ਰਹੇ ਹਾਂ। ਦੇਖੋ ਦਿੱਖ ਤੇ ਬਾਦਲ ਤੋਂ ਵੱਡਾ ਸ਼ਰੀਫ ਆਦਮੀ ਕੋਈ ਲੱਗਦਾ ਹੀ ਨਹੀਂ। ਦਾੜੀ ਕਿੰਨੀ ਸੋਹਣੀ ਲੱਗਦੀ, ਪੱਗ ਕਿੰਨੀ ਸੋਹਣੀ ਲੱਗਦੀ ਉਹਦੀ, ਜੀ ਜੀ, ਸਿੱਖ ਲੱਗਦਾ, ਲੇਕਿਨ ਉਹ ਲੁੱਟ ਕੇ ਖਾ ਗਿਆ ਕੌਮ ਨੂੰ, ਜੇ ਉਹ ਸਾਡੀਆਂ ਖੁੱਲੀਆਂ ਅੱਖਾਂ ਤੋਂ ਵੇਚੀ ਜਾਣ ਡਿਆ ਕੌਮ ਨੂੰ। ਪਰ ਇੱਕ ਬੰਦਾ ਉਹ ਕਹਿ ਰਿਹਾ ਕਿ ਮੈਂ ਧਰਮੀ ਨਹੀਂ ਹੈਗਾ, ਮੈਂ ਚੰਗਾ ਸਿੱਖ ਵੀ ਨਹੀਂ ਹੈਗਾ, ਪਰ ਮੈਂ ਨਿਰੋਲ ਚੰਗੀ ਰਾਜਨੀਤੀ ਕਰਨੀ ਚਾਹੁੰਦਾ, ਮੈਂ ਨਿਰੋਲ ਲੋਕਾਂ ਦਾ ਭਲਾ ਕਰਨਾ ਚਾਹੁੰਦਾ, ਤੇ ਉਹ ਆਪਣੇ ਤਰੀਕੇ ਨਾਲ ਕਰੀ ਜਾਵੇ, ਸਾਡਾ ਕੀ ਨੁਕਸਾਨ ਹੈ ਜੀ। ਸਾਨੂੰ ਉਹ ਤੇ ਗਿਲਾ ਵੀ ਨਹੀਂ ਕਰਨਾ ਚਾਹੀਦਾ। ਘੱਟੋ ਘੱਟ ਸਾਨੂੰ ਕਿ ਸਾਡੀ ਕੌਮ ਨੂੰ, ਗੁਰੂ ਦੇ ਸਿਧਾਂਤ ਨੂੰ, ਤੇ ਫਿਰ ਉਹ ਸਾਡਾ ਮੁੱਲ ਵੱਟ ਕੇ ਤੇ ਉਹਦੀ ਕੀਮਤ ਦੇ ਉੱਤੇ ਆਪਣੀ ਰਾਜਨੀਤੀ ਕਰੇ, ਉਹ ਸਾਨੂੰ ਪ੍ਰਵਾਨ ਨਹੀਂ ਜੀ ਜੀ ਜੀ। ਬਿਲਕੁਲ ਇਹ ਇੱਕ ਗੱਲ ਹੈ ਜਿਹੜੀ ਤੁਸੀਂ ਬਹੁਤ ਵਧੀਆ ਕੀਤੀ ਵੀ ਉਸ ਚੀਜ਼ ਦੇ ਉੱਤੇ ਜਿਹੜੀ ਰਾਜਨੀਤੀ ਆ ਉਹ ਨਹੀਂ ਹੋਣੀ ਚਾਹੀਦੀ। ਤੇ ਆਪਾਂ ਹੁਣ ਚੱਲਦੇ ਹਾਂ ਜੀ ਆਪਣੇ ਜਿਹੜਾ ਅਗਲਾ ਮੁੱਦਾ ਇਸ ਟਾਈਮ ਜਿਹੜਾ ਚੱਲ ਰਿਹਾ ਆ, ਬਾਹਰ ਫਰਾਂਸ ਦੇ ਵਿੱਚ ਲੈ ਲਓ, ਅਮਰੀਕਾ ਦੇ ਵਿੱਚ ਲੈ ਲਓ, ਇਟਲੀ ਦੇ ਵਿੱਚ ਲੈ ਲਓ, ਆਏ ਦਿਨ ਨਿੱਤ ਸਿੱਖਾਂ ਦੀਆਂ ਪੱਗਾਂ ਲਾ ਕੇ ਸਿਕਿਉਰਿਟੀ ਚੈੱਕ ਕਰਦੇ ਆ। ਉਹ ਗੱਲਾਂ ਆ, ਉਸ ਦੇ ਖਿਲਾਫ ਸਿੱਖ ਇੰਨਾ ਰੋਸ ਮੁਜ਼ਾਹਰਾ ਕਰਦੇ ਇੱਥੇ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਸਿੱਖ ਦੀ ਜਿਹੜੀ ਆ ਪੱਗ, ਉਸ ਦੀ ਸ਼ਾਨ ਬਰਕਰਾਰ ਰਹਿਣੀ ਚਾਹੀਦੀ ਆ। ਤੇ ਨਾਲ ਹੀ ਜਦੋਂ ਪੰਜਾਬ ਵੱਲ ਨੂੰ ਜਦੋਂ ਦੇਖਦੇ ਹਾਂ, ਉੱਥੇ ਨਿੱਤ ਆਏ ਦਿਨ ਪੱਗਾਂ ਆ ਲੱਥਦੀਆਂ ਆ, ਰੁਲਦੀਆਂ ਫਿਰਦੀਆਂ ਆ। ਪੰਥਕ ਸਰਕਾਰ, ਫਿਰ ਉਹੀ ਗੱਲ ਆ ਵੀ ਫਿਰ ਉਹੀ ਸਰਕਾਰ ਆ। ਕੀ ਹੋ ਰਿਹਾ ਪੱਗ ਦੇ ਮਸਲੇ ਦਾ, ਕੀ ਬਣੂਗਾ? ਇਹ ਜਿਹੜੇ ਸਿੱਖ ਦਰਦ ਰੱਖਦੇ ਆ, ਜਿਨ੍ਹਾਂ ਨੇ ਗੁਰਮਤ ਦਾ ਗਿਆਨ ਪੜ੍ਹਿਆ ਜਾਂ ਗੁਰੂ ਦੀ ਕੁਰਬਾਨੀ ਦਾ ਜਿਨ੍ਹਾਂ ਨੂੰ ਅਹਿਸਾਸ ਆ, ਜਾਂ ਉਹਦੇ ਬੱਚਿਆਂ ਦੀ ਸ਼ਹਾਦਤ ਦਾ ਅਹਿਸਾਸ ਆ, ਉਹਨਾਂ ਨੂੰ ਦਰਦ ਆ ਤੇ ਉਹ ਲੜਦੇ ਨੇ ਤੇ ਉਹ ਫਿਕਰਮੰਦ ਵੀ ਨੇ। ਪਰ ਇਹ ਪ੍ਰਕਾਸ਼ ਸਿੰਘ ਬਾਦਲ ਦਾ
ਥੋੜੇ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਇਹਦੀਆਂ ਬੱਸਾਂ ਚੱਲਦੀਆਂ ਨੇ ਪੰਜਾਬ ਰੋਡਵੇਜ਼ ਤੋਂ ਵੀ ਜ਼ਿਆਦਾ। ਜੀ ਜੀ। ਉਹ ਜਦੋਂ ਇਹਦੀਆਂ ਬੱਸਾਂ ਦਾ ਟਾਈਮ ਨਹੀਂ ਸੀ, ਪਰ ਪੰਜਾਬ ਰੋਡ ਦੇ ਇੱਕ ਵਫਾਦਾਰ ਇੰਸਪੈਕਟਰ ਨੇ ਅੰਮ੍ਰਿਤਸਰ ਦੇ ਵਿੱਚ ਇਤਰਾਜ਼ ਕੀਤਾ ਕਿ ਬਈ ਟਾਈਮ ਤੇ ਹੈਗਾ ਪੰਜਾਬ ਰੋਡਵੇਜ਼ ਦੀ ਬੱਸ ਦਾ, ਤੇ ਤੁਸੀਂ ਕਿਵੇਂ ਪਹਿਲਾਂ ਕਿਵੇਂ ਲਾ ਲਿਆ ਨੰਬਰ ਗੱਡੀ ਦਾ। ਤੋ ਉਸ ਸਿੱਖ ਦੀ ਇਹਨਾਂ ਨੇ ਇਹਦੇ ਪ੍ਰਕਾਸ਼ ਸਿੰਘ ਬਾਦਲ ਦੀਆਂ ਬੱਸਾਂ ਦੇ ਡਰਾਈਵਰਾਂ ਨੇ ਇਕੱਠੇ ਹੋ ਕੇ ਕੁਟਾਪਾ ਚਾੜਿਆ, ਉਹਨੂੰ ਕੁੱਟ ਕੇ ਤੇ ਉਹਦੀ ਪੱਗ ਲਾ ਕੇ ਤੇ ਉੱਥੇ ਸਾੜੀ ਬੱਸ ਸਟੈਂਡ ਤੇ। ਜੀ ਜੀ ਜੀ। ਤੇ ਜਗਬਾਣੀ ਵਰਗੇ ਅਖਬਾਰਾਂ ਦੇ ਵਿੱਚ ਉਹਦੀਆਂ ਤਸਵੀਰਾਂ ਛਪੀਆਂ। ਇਸ ਬੰਦੇ ਨੂੰ ਉਦੋਂ ਸ਼ਰਮ ਨਹੀਂ ਆਈ, ਅੱਜ ਕੀ ਆਊਗੀ ਜੀ। ਇਹ ਫਿਰ ਇਹਦੇ ਰਾਜ ਦੇ ਵਿੱਚ ਇਹਦੇ ਅੱਗੇ ਕੋਈ ਪ੍ਰੋਟੈਸਟ ਕਰ ਰਹੇ ਨੇ ਜਿਹੜੇ ਕਰਮਚਾਰੀ ਨੇ, ਜਿਹੜੇ ਮੁਲਾਜ਼ਮ ਨੇ, ਜਾਂ ਡਾਕਟਰ ਨੇ, ਜਾਂ ਕੰਪਾਊਂਡਰ ਨੇ, ਜਾਂ ਟੀਚਰ ਨੇ, ਤੇ ਉਹ ਇੱਕ SP ਰੈਂਕ ਦਾ ਸਿੱਖ ਕਹਿ ਰਿਹਾ ਲਾ ਇਹਦੀ ਪੱਗ ਮਾਰ ਇਹਦੇ ਚਪੇੜ। ਕੋਈ ਹਿੰਦੂ ਜਿਹੜਾ ਜੈਂਟਲਮੈਨ ਇੰਸਪੈਕਟਰ ਸੀ ਉਹਦੀ ਪੱਗ ਲਾ ਕੇ ਕੱਛ ਚ ਮਾਰਦਾ। ਅੱਜ ਵੀ ਤੁਸੀਂ ਇੰਟਰਨੈਟ ਤੇ ਦੇਖ ਸਕਦੇ। ਜੀ 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 ਜੀ। ਕੀ ਬਣਿਆ ਉਹਨਾਂ ਦਾ? ਤਹਿਸੀਲਦਾਰ ਨੂੰ ਕੁੱਟਿਆ, ਉਹਦੀ ਪੱਗ ਲਾ ਕੇ ਅਜੇ ਤੱਕ ਨਹੀਂ ਵਾਪਸ ਕੀਤੀ, ਤੇ ਜਿਨ੍ਹਾਂ ਨੇ ਕੁੱਟਿਆ ਉਹਨਾਂ ਨੂੰ ਜੇਲ੍ਹ ਚ ਸਰਕਾਰੀ ਮਹਿਮਾਨਾਂ ਦੀ ਤਰ੍ਹਾਂ ਰੱਖਿਆ ਮਜੀਠੀਆ ਸਾਹਿਬ ਨੇ। ਜੀ ਜੀ। ਆਪਣਾ ਸੁਖਵੀਰ ਦੇ ਸਾਲੇ ਨੇ। ਜੀ ਜੀ। ਇਹ ਜਦੋਂ ਉਹਨਾਂ ਦੀ ਮੁਲਾਕਾਤ ਕਰਨ ਗਿਆ ਤੇ ਵੱਡੀ ਡਿਊਟੀ ਦਾ ਵੱਡਾ ਦਰਵਾਜ਼ਾ ਖੁਲਵਾ ਕੇ ਜੇਲ੍ਹ ਦਾ, ਤੇ ਉਹ ਕਾਰ ਆਪਣੀ ਬੱਤੀ ਵਾਲੀ ਅੰਦਰ ਤੱਕ ਲੈ ਕੇ ਗਿਆ ਇਹ ਦੱਸਣ ਲਈ ਵੀ ਅਸੀਂ ਕੀ ਚੀਜ਼ ਆ। ਜੀ ਜੀ। ਫਿਰ ਉਹਨਾਂ ਨੂੰ SGPC ਦੀ ਟਿਕਟ ਦੇ ਕੇ ਨਵਾਜਿਆ। ਇਹ ਪੱਗ ਦੀ ਲਾਉਣ ਵਾਲਿਆਂ ਦੀ ਇੰਨੀ ਜ਼ਿਆਦਾ ਇਹ ਕਦਰ ਕਰਦੇ ਨੇ ਲੋਕ, ਤੁਸੀਂ ਇਹਨਾਂ ਤੋਂ ਕਦਰ ਪਵਾ ਰਹੇ ਹੋ। ਪੱਗ ਲੈਣ ਵਾਲਿਆਂ ਦੀ ਇਹ ਬੜੀ ਉਲਟੀ ਜੀ ਸੋਚ ਆ। ਮੈਂ ਤਾਂ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦਾ ਤੇ ਮੈਂ ਸਮਝਦਾ ਅੱਜ ਨਰੋਲ ਉਹੀ ਸਮਾਂ ਆ ਗਿਆ, ਉਹੀ ਕਾਲ ਆ। ਕੱਲ ਕਾਤੀ ਰਾਜੇ ਕਸਾਈ ਧਰਮ ਪੰਥ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ। ਅੱਜ ਕੂੜ ਦੀ ਮੱਸਿਆ ਸੱਚ ਦੇ ਚੰਦਰਮਾ ਨੂੰ ਛੁਪਾਈ ਬੈਠੀ। ਜੀ ਜੀ ਜੀ। ਤੇ ਬਿਲਕੁਲ ਜੀ ਬਿਲਕੁਲ। ਤੇ ਇਹੀ ਜਿੱਦਾਂ ਅੱਗੇ ਵੀ ਪਹਿਲਾਂ ਅਰਦਾਸ ਕਰਦੇ ਸੀ ਵੀ ਸਮਾਂ ਆ ਗਿਆ, ਸ਼ਾਇਦ ਉੱਦਾਂ ਦਾ ਕੁਛ ਸਮਾਂ ਆ ਵੀ ਆਪਾਂ ਨੂੰ ਚੜ੍ਹਦੀ ਕਲਾ ਵਾਲੇ ਸਿੰਘ ਹੋਰ ਉਹਨਾਂ ਦੀ ਜਿਹੜੀ ਆ ਜ਼ਰੂਰਤ ਹੈਗੀ ਆ। ਤੇ ਆਪਾਂ ਚੱਲਦੇ ਹਾਂ ਹੁਣ ਤੁਹਾਡੇ ਉਸ ਬਿਆਨ ਬਾਰੇ ਜਿਹੜਾ ਤੁਸੀਂ ਅਵਤਾਰ ਸਿੰਘ ਮੱਕੜ ਦੇ ਖਿਲਾਫ ਜਿਹੜਾ ਤੁਸੀਂ ਕਿਹਾ ਸੀ ਕਬੂਤਰਬਾਜੀ ਦੇ ਕੁਛ ਜਿਹੜੇ ਇਲਜ਼ਾਮ ਲਾਏ ਸੀਗੇ। ਤੇ ਜ਼ਰੂਰ ਸਾਡੇ USA ਦੇ ਵਿੱਚ ਤੇ ਸਾਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਸਿੱਖਾਂ ਨੂੰ ਇਸ ਚੀਜ਼ ਦੇ ਉੱਤੇ ਜ਼ਰੂਰ ਹੋਰ ਵਿਸਤਾਰ ਦੇ ਵਿੱਚ ਜਾਣਕਾਰੀ ਦਿਓ। ਇਹ ਕੁਛ 15 ਦਿਨ ਹੋਏ ਜੀ। ਇੱਕ ਰਾਗੀ ਜਥਾ ਟੋਰਾਂਟੋ ਤੋਂ ਵਾਪਸ ਆਇਆ ਡਿਪੋਰਟ ਹੋ ਕੇ ਜੀ। ਤੇ ਉੱਥੇ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਅਫਸਰ ਦੇ ਅੱਗੇ ਬਿਆਨ ਦਿੱਤਾ ਉਹ ਇਹ ਸੀ ਕਿ ਸਾਥੋਂ ਵਿਜੇ ਸਿੰਘ ਨਾਂ ਦੇ ਸੁਪਰਡੈਂਟ ਨੇ 10 ਲੱਖ ਰੁਪਇਆ ਲੈ ਕੇ ਸਾਨੂੰ ਇਹ ਜਾਲੀ ਡਾਕੂਮੈਂਟ ਦਿੱਤੇ ਨੇ। ਜਾਲੀ ਡਾਕੂਮੈਂਟ ਦਾ ਮਤਲਬ ਕਿ ਉਹ ਇੰਪਲਾਈ ਨਹੀਂ ਸਨ ਪ੍ਰਬੰਧਕ ਕਮੇਟੀ ਦੇ, ਪਰ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਗਿਆ ਕਿ ਤੁਸੀਂ ਇੰਪਲਾਈ ਹੋ ਜੀ। ਤੇ ਉਹਨਾਂ ਨੂੰ ਨਾ ਉਹ ਇੰਪਲਾਈ ਨਹੀਂ ਸੀ ਤੇ ਛੁੱਟੀ ਕਿਉਂ ਦਿੱਤੀ ਜਾਂਦੀ, ਪਰ ਛੁੱਟੀ ਦਾ ਸਰਟੀਫਿਕੇਟ ਨਾਲ ਲੱਗਾ ਹੋਇਆ। ਫਿਰ ਉਹਨਾਂ ਨੂੰ ਹਜ਼ੂਰੀ ਰਾਗੀ ਨਹੀਂ ਸਨ ਤੇ ਉਹਨਾਂ ਨੂੰ ਹਜ਼ੂਰੀ ਰਾਗੀ ਦਾ ਵੀ ਸਰਟੀਫਿਕੇਟ ਦਿੱਤਾ ਹੋਇਆ ਜੀ। ਫਿਰ ਉਸ ਇਹ ਡਾਕੂਮੈਂਟ ਦੇ ਉੱਤੇ 8 ਤੋਂ ਲੈ ਕੇ 10 ਅਫਸਰਾਂ ਦੇ ਸਾਈਨ ਨੇ ਸਮੇਤ ਸਕੱਤਰ ਦੇ ਜੀ। ਤੇ ਉਹਨਾਂ ਨੇ ਇਹ ਡਾਕੂਮੈਂਟ ਜਿਹੜੇ ਆ ਉਹ SGPC ਨੇ ਦਿੱਤੇ ਰਾਗੀ ਜਥੇ ਤੇ ਉਹਨਾਂ ਨੂੰ ਵੀਜ਼ਾ ਦਵਾਇਆ ਕੈਨੇਡਾ ਐਮਬੈਸੀ ਕੋਲ। ਤੋਂ ਐਮਬੈਸੀ ਜਿਹੜੀ ਆ ਉਹ ਅੱਖਾਂ ਮੀਟ ਕੇ ਸੰਸਥਾ ਦੇ ਵੀਜ਼ੇ ਲਾਉਂਦੀ ਰਹੀ ਅੱਜ ਤੱਕ। ਤੇ ਇਹ ਸਾਲਾਂ ਤੋਂ ਇਹ ਕੁਕਰਮ ਹੋ ਰਿਹਾ, ਪੈਸੇ ਲੈ ਲੈ ਕੇ ਤੇ ਇਹ ਕਬੂਤਰਬਾਜ਼ੀ ਹੋ ਰਹੀ ਆ। ਮੇਰਾ ਇਹ ਇਲਜ਼ਾਮ ਸੀ ਕਿ ਇਹ ਸੰਸਥਾ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ। ਤੇ ਮੱਕੜ ਸਾਹਿਬ ਨੂੰ ਮੈਂ ਕਿਹਾ ਸੀ ਕਿ ਤੁਸੀਂ ਹੁਣ ਇਸ ਸੰਸਥਾ ਦਾ ਖਹਿੜਾ ਕਿਉਂ ਨਹੀਂ ਛੱਡ ਦਿੰਦੇ, ਬਥੇਰਾ ਖਾ ਲਿਆ। ਪਰ ਉਹਨਾਂ ਨੇ ਉਹ ਬੜੀ ਢਿੱਲੀ ਜੀ ਜ਼ਬਾਨ 'ਚ ਕਹਿ ਦਿੱਤਾ ਕਿ ਇਹ ਤੇ ਦੇਖੋ ਜੀ ਰਾਜਨੀਤੀ ਤੋਂ ਪ੍ਰੇਰਿਤ ਬਿਆਨ ਆ, ਤੇ ਨਹੀਂ ਤੇ ਰਣਜੀਤ ਸਿੰਘ ਕੋਲੋਂ ਰਾਗੀ ਜਥੇ ਦਾ ਹੱਲ ਕੀ ਆ ਉਹ ਕਿਉਂ ਜਾਣਗੇ। ਤੇ ਰਣਜੀਤ ਸਿੰਘ ਕੋਲ ਹੱਲ ਕਿਉਂ ਹੋਊਗਾ? 30 ਲੱਖ ਰੁਪਇਆ ਜੇਬ 'ਚ ਪਾਇਆ ਮੱਕੜ ਸਾਹਿਬ ਨੇ ਲੈ ਕੇ, ਤੇ ਹੱਲ ਰਣਜੀਤ ਸਿੰਘ ਕਿਵੇਂ ਕਰ ਸਕਦਾ? ਤੇ ਨਾ ਹੀ ਮੈਂ ਹਾਮੀ ਭਰਦਾ ਪੈਸੇ ਲੈਣ ਦੀ ਜਾਂ ਦਵਾਉਣ ਦੀ। ਮੈਂ ਤੇ ਇਹ ਕਹਿੰਦਾ ਕਿ ਤੁਸੀਂ ਇਹ ਕੁਕਰਮ ਕਿਉਂ ਕੀਤਾ? ਜਦੋਂ ਇੰਪਲਾਈ ਨਹੀਂ ਹੈਗੇ ਤੁਸੀਂ ਜਾਲੀ ਸਰਟੀਫਿਕੇਟ ਕਿਉਂ ਦਿੱਤੇ? ਜੀ ਜੀ। ਉਹ ਵਿਜੇ ਸਿੰਘ ਦਾ ਉਹਨਾਂ ਨਾਂ ਲਿਆ, ਵਿਜੇ ਸਿੰਘ ਨੂੰ ਦਾਰਜੀ ਕਹਿ ਕੇ ਬੁਲਾਉਂਦਾ ਮੱਕੜ ਸਾਹਿਬ ਨੂੰ ਜੀ ਜੀ। ਤੇ ਇੱਕ ਇਸ ਤੋਂ ਇਲਾਵਾ ਜਿਹੜੇ ਚਤਰ ਸਿੰਘ ਜੀਵਨ ਸਿੰਘ ਨੇ ਇਹਨਾਂ ਤੇ ਅਸੀਂ ਇਹਨਾਂ ਤੇ ਬੈਨ ਲਾ ਚੁੱਕੇ ਸਾਂ। ਗੁਰਬਾਣੀ ਇਹ ਅੱਗੇ ਤੋਂ ਨਹੀਂ ਛਾਪਣਗੇ, ਇਹਨਾਂ ਦੀ ਜਿੰਨੀ ਬੇਅਦਬੀ ਕਰ ਚੁੱਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ। ਹਾਂਜੀ। ਪਰ ਉਹਦੇ ਬਾਵਜੂਦ ਵੀ ਇੱਕ ਜਥੇਦਾਰ ਨੇ ਅਖੌਤੀ ਜਥੇਦਾਰ ਨੇ ਇਹਨਾਂ ਤੋਂ ਥੋੜੇ ਜਿਹੇ ਪੈਸੇ ਲੈ ਕੇ ਤੇ ਇਹਨਾਂ ਨੂੰ ਦੁਬਾਰਾ ਇਜਾਜ਼ਤ ਦੇਤੀ ਬਾਣੀ ਛਾਪਣ ਦੀ।
ਜੀ ਤੇ ਜੀ ਖਾਸ ਕਰਕੇ ਉਸ ਤੋਂ ਬਾਅਦ ਇੱਕ ਗੁਟਕੇ ਚੋਂ 700 ਗ੍ਰਾਮ ਸਮੈਕ ਦਾ ਪੈਕਟ ਨਿਕਲਦਾ ਸੀ, ਜਿਹੜੇ ਇਹਨਾਂ ਨੇ ਕੋਰੀਅਰ ਡਾਕ ਰਾਹੀਂ ਕੈਨੇਡਾ ਭੇਜਣੇ ਸੀ। ਉਹ 3 ਏਜੰਸੀਆਂ ਨੇ ਇਹਨਾਂ ਦੇ ਰੇਡ ਕੀਤਾ, ਹੋਟਲ ਤੇ, ਇਹਨਾਂ ਦੀ ਵਰਕਸ਼ਾਪ ਤੇ, ਇਹਨਾਂ ਦੀ ਸ਼ਾਪ ਤੇ। ਤੇ ਉਹਦੇ ਵਿੱਚੋਂ ਜਿਹੜੀ ਸਮੈਕ ਫੜੀ ਗਈ, ਉਹਦੇ 'ਚ ਸਿਰਫ ਇੱਕ ਬੱਚਾ ਇਹਨਾਂ ਦਾ ਅੰਦਰ ਆ ਜੇਲ੍ਹ 'ਚ, ਬਾਕੀ ਸਾਰੇ ਬਾਦਲ ਦੀ ਕਿਰਪਾ ਨਾਲ ਬਾਹਰ ਆ ਗਏ। ਉਹਨੂੰ ਵੀ ਇਹਨਾਂ ਨੇ ਪ੍ਰਚਾਰਕ ਦਾ ਵੀ ਲੈਟਰ ਦੇ ਕੇ ਤੇ ਬਾਹਰ ਦੀ ਸੈਰ ਕਰਵਾਈ ਹੈ ਜੀ ਜੀ। ਔਰ ਮੈਂ ਕਈ ਬੰਦੇ, ਮੈਂ ਤੁਹਾਨੂੰ ਇਹ ਨਾਂ ਲੈ ਕੇ ਦੱਸ ਸਕਦਾ ਜਿਨ੍ਹਾਂ ਨੂੰ ਅਕਾਲ ਤਖਤ ਤੋਂ ਸਰਟੀਫਿਕੇਟ ਮਿਲਿਆ ਜੀ, ਐਡਵਾਈਜ਼ਰ ਅਕਾਲ ਤਖਤ, ਉਹ ਲੈਟਰ ਪੈਡ ਤੇ ਉਹਨਾਂ ਉਹ ਪੱਕੇ ਹੋਏ ਨੇ ਬਾਹਰ। ਤੋ ਇਹ ਧੰਦਾ ਜਿਹੜਾ ਸ਼੍ਰੋਮਣੀ ਕਮੇਟੀ 'ਚ ਹੋ ਰਿਹਾ, ਕਿਉਂ ਹੋ ਰਿਹਾ? ਮੇਰਾ ਤੇ ਇੰਨਾ ਕੁ ਦਰਦ ਸੀ ਕਿ ਸੰਸਥਾ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਕਹਿ ਕੇ ਤੁਸੀਂ ਇਹਨੂੰ ਇੰਨਾ ਉਚਾਇਆ, ਤੇ ਇਹਨੂੰ ਘੱਟੋ ਘੱਟ ਤੁਹਾਡੇ ਕਰਮ ਇੰਨੀ ਨੀਵੀਂ ਥਾਂ ਤੇ ਕਿਉਂ ਲਿਜਾ ਰਹੇ ਨੇ ਕਿ ਅਸੀਂ ਮੂੰਹ ਦਿਖਾਉਣ ਜੋਗੇ ਨਾ ਰਹੀਏ। ਜੀ ਜੀ, ਮੇਰਾ ਇੰਨਾ ਕੁ ਮਕਸਦ ਸੀ, ਹੋਰ ਮੇਰਾ ਕੋਈ ਮਕਸਦ ਨਹੀਂ। ਨਹੀਂ ਜੀ ਬਿਲਕੁਲ। ਇੱਕ ਜਿਹੜੀ ਆ ਜਿੱਦਾਂ ਤੁਸੀਂ ਕਹਿੰਦੇ ਆ ਵੀ ਜਿਹੜੇ ਪੰਥ ਦਰਦੀ ਆ, ਜਿਨ੍ਹਾਂ ਨੂੰ ਉਸ ਚੀਜ਼ ਦੇ ਨਾਲ ਦਰਦ ਹੈਗਾ ਆ, ਉਹਨਾਂ ਦੇ ਮਨ ਦੇ ਵਿੱਚ ਸਵਾਲ ਇਹ ਜ਼ਰੂਰ ਉੱਠਦੇ ਆ, ਤੇ ਸੱਚ ਦੀ ਆਵਾਜ਼ ਬੁਲੰਦ ਕਰਨੀ ਇਹ ਹਰ ਇੱਕ ਦਾ ਵੱਸ ਦਾ ਰੋਗ ਨਹੀਂ ਆ। ਤੁਸੀਂ ਇਸ ਤੋਂ ਬਾਅਦ ਵਿਜੇ ਸਿੰਘ ਨੇ ਜਾਂ ਇਹ ਰਾਗੀਆਂ ਨੇ ਵੀ ਇਹ ਸਵੀਕਾਰ ਕਰ ਲਿਆ ਕਿ ਅਸੀਂ ਗਏ ਜ਼ਰੂਰ ਆ, ਸਾਡਾ ਉਸੇ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਇਲਜ਼ਾਮ ਲੱਗਾ, ਪਰ ਅਸੀਂ ਪੈਸੇ ਨਹੀਂ ਲਏ। ਜੀ ਜੀ, ਉਹ ਪੈਸੇ ਨਹੀਂ ਲਏ ਤੇ ਇਹ ਤੁਸੀਂ ਇਹ ਝੂਠੇ ਸਰਟੀਫਿਕੇਟ ਕਿਉਂ ਬਣਾਏ? ਜੀ ਬਿਲਕੁਲ, ਕਿਸੇ ਵੀ ਮੰਨ ਲਓ ਪੈਸੇ ਨਹੀਂ ਲਏ, ਫਿਰ ਝੂਠੇ ਸਰਟੀਫਿਕੇਟ ਬਣਾ ਕੇ ਤੁਸੀਂ ਕਿਉਂ ਭੇਜਿਆ? ਜੀ, ਤੋ ਇਹ ਕਲੀਅਰ ਕਰਨਾ ਚਾਹੀਦਾ ਸੰਗਤ ਅੱਗੇ। ਪਰ ਇਹ ਮੈਨੂੰ ਲੱਗਦਾ ਕਿ ਉਹ ਘੱਟੇ ਕੌਡੀਆਂ ਇਨਕੁਆਰੀ ਬਿਠਾ ਦਿੱਤੀ ਆ ਜੀ, ਇਨਕੁਆਰੀ ਹੁਣ ਘੱਟੇ ਕੌਡੀਆਂ ਰਲਾ ਦੂਗੀ ਗੱਲ ਨੂੰ। ਜੀ ਜੀ, ਪਰ ਪਰਮਾਤਮਾ ਕਿਰਪਾ ਕਰੇ, ਜਿੰਨੀ ਦੇਰ ਸਾਡੇ ਸਵਾਸ ਨੇ, ਜਿੰਨੀ ਦੇਰ ਸਾਡੀ ਜ਼ਿੰਦਗੀ ਆ, ਅਸੀਂ ਆਪਣੇ ਪਹਿਰਾ ਦਿੰਦੇ ਰਵਾਂਗੇ, ਜੋ ਸਾਡਾ ਫਰਜ਼ ਬਣਦਾ ਅਸੀਂ ਬੋਲਦੇ ਰਹਾਂਗੇ। ਜੀ ਬਿਲਕੁਲ ਬਿਲਕੁਲ, ਤੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਇਸੇ ਤਰੀਕੇ ਦੇ ਨਾਲ ਸੱਚ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਰਵੇ। ਜ਼ਰੂਰ ਇੱਦਾਂ ਦੇ ਸਿੰਘਾਂ ਨੂੰ ਹਮੇਸ਼ਾ ਹੀ ਸ਼ਕਤੀ ਬਖਸ਼ੇ, ਪ੍ਰਮਾਤਮਾ ਬਲ ਬਖਸ਼ੇ ਵੀ ਇਹ ਆਵਾਜ਼ ਉਠਾਉਣ ਤੋਂ ਕਦੇ ਨਾ ਕਤਰਾਉਣ। ਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਵਿਹੜੇ ਦੇ ਵਿੱਚ ਆ ਕੇ ਜੁੜੇ, ਤੇ ਇਹ ਜਿਹੜੇ ਆ ਕੁਛ ਇਸ ਟਾਈਮ ਸਰਗਰਮ ਮਸਲੇ ਉਹਨਾਂ ਦੇ ਨਾਲ ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਜਥੇਦਾਰ ਰਣਜੀਤ ਸਿੰਘ ਜੀ ਦੇ ਨਾਲ ਲਾਈਵ ਇੰਟਰਵਿਊ। ਇਹਨਾਂ ਨੇ ਗੱਲਬਾਤ ਕੀਤੀ ਸੀ ਵਿਰਾਸਤ-ਏ ਖਾਲਸਾ ਦੀ ਜਿਹੜੀ ਮਹਿਮਾਨ ਸੂਚੀ ਆ, ਉਸ ਚੀਜ਼ ਦੇ ਬਾਰੇ ਵੀ ਇੱਦਾਂ ਦਾ ਕਿਉਂ ਮਸਲਾ ਜਿਹੜਾ ਹੈ, ਕਿਉਂ ਇੱਦਾਂ ਦਾ ਹੋ ਗਿਆ ਆ, ਵੀ ਕਿਉਂ ਕਿੱਡੀ ਇਹ ਹੋਸ਼ੀ ਸਿਆਸਤ ਇਸ ਟਾਈਮ ਪੰਜਾਬ ਦੇ ਵਿੱਚ ਚੱਲ ਰਹੀ ਆ। ਗੱਲ ਹੋਵੇ ਖਾਲਸੇ ਦੀ ਵਿਰਾਸਤ ਦੀ ਅਤੇ ਬੁਲਾਇਆ ਜਾ ਰਿਹਾ ਹੋਵੇ ਫਿਲਮੀ ਸਿਤਾਰਿਆਂ ਨੂੰ, ਇਹ ਕਿਉਂ ਹੋ ਰਿਹਾ ਆ। ਅਤੇ ਨਾਲ ਹੀ ਬਾਅਦ ਦੇ ਵਿੱਚ ਜਿਹੜਾ ਮਨਪ੍ਰੀਤ ਬਾਦਲ ਜਿਹੜਾ ਝੂਠੇ ਸੌਦੇ ਦੇ ਜਾ ਕੇ ਆਇਆ, ਉਸ ਦੇ ਬਾਰੇ ਵੀ ਦੱਸਿਆ ਉਹਨਾਂ ਨੇ। ਅਤੇ ਨਾਲ ਹੀ ਆਏ ਦਿਨ ਨਿੱਤ ਪੱਗਾਂ ਲੈ ਰਹੀਆਂ ਪੰਜਾਬ ਦੇ ਵਿੱਚ, ਉਸ ਚੀਜ਼ ਬਾਰੇ ਗੱਲਬਾਤ ਕੀਤੀ। ਅਤੇ ਨਾਲ ਹੀ ਮੱਕੜ ਦੇ ਉੱਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਦੇ ਵੱਲੋਂ ਝੂਠੇ ਸਰਟੀਫਿਕੇਟ ਜਾਰੀ ਕਰਕੇ ਕਿਸੇ ਇੱਕ ਰਾਗੀ ਸਿੰਘ ਨੂੰ ਦੂਜੇ ਦੇਸ਼ ਦੇ ਵਿੱਚ ਨਕਲੀ ਸਰਟੀਫਿਕੇਟਾਂ ਦੇ ਜ਼ਰੀਏ ਉਸ ਨੂੰ ਜਿਹੜਾ ਉੱਥੇ ਅਹੁਦੇ 'ਤੇ ਉੱਥੇ ਲਵਾਇਆ। ਫਿਰ ਉਸ ਨੇ ਜਦੋਂ ਪਤਾ ਲੱਗਾ ਵੀ ਨਕਲੀ, ਤਾਂ ਉਹ ਡਿਪੋਰਟ ਹੋ ਗਿਆ। ਸੋ ਉਸ ਚੀਜ਼ ਬਾਰੇ ਜਾਣਕਾਰੀ ਦੇ ਰਹੇ ਸਨ। ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜਦੋਂ ਵੀ ਪੰਥ ਦੀ ਕੋਈ ਗੱਲ ਹੁੰਦੀ ਹੈ ਤਾਂ ਹਮੇਸ਼ਾ ਇਹ ਪੰਜਾਬੀ ਰੇਡੀਓ USA ਦੇ ਨਾਲ ਆ ਕੇ ਜੁੜ ਕੇ ਇਹ ਗੱਲਾਂ ਸਾਡੇ ਨਾਲ ਸਾਂਝੀਆਂ ਕਰਦੇ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਆ। ਅਤੇ ਉਮੀਦ ਕਰਦੇ ਹਾਂ ਜੀ ਇਹ ਜਿਹੜੀਆਂ ਸੱਚੀਆਂ ਗੱਲਾਂ ਇਸ ਟਾਈਮ ਜਦੋਂ ਦੱਸਦੇ ਆ, ਅਤੇ ਤੁਸੀਂ ਵੀ ਸਰੋਤਿਆਂ ਤਾਈਂ ਇਹ ਜਿਹੜੀ ਆਵਾਜ਼ ਜਦੋਂ ਪਹੁੰਚਦੀ ਹੈ ਪੰਜਾਬੀ ਰੇਡੀਓ USA ਦੇ ਰਾਹੀਂ, ਤੁਸੀਂ ਇਸ ਚੀਜ਼ ਨੂੰ ਸੋਚਦੇ ਹੋ, ਵਿਚਾਰਦੇ ਹੋ, ਅਤੇ ਫਿਰ ਉਸ ਚੀਜ਼ ਦੇ ਉੱਤੇ ਸੋਚਣ ਵਿਚਾਰਨ ਤੋਂ ਬਾਅਦ ਇਹ ਸੋਚਣ ਵਾਲੀ ਗੱਲ ਆ ਵੀ ਤੁਸੀਂ ਗਾਂਹ ਵੀ ਇਹ ਜਿਹੜੀਆਂ ਗੱਲਾਂ ਆ ਜ਼ਰੂਰ ਤੁਸੀਂ ਆਪਣੇ ਜਿੰਨੇ ਵੀ ਜਾਣ ਪਛਾਣ ਦੇ ਹੈਗੇ ਆ ਉਹਨਾਂ ਦੇ ਨਾਲ ਕਰੋ, ਉਹਨਾਂ ਨੂੰ ਦੱਸੋ ਕਿ ਇਸ ਟਾਈਮ ਜਿਹੜਾ ਆ ਉਹ ਗੱਲਬਾਤ ਇਸ ਟਾਈਮ ਹੋ ਰਹੀ ਆ ਪੰਜਾਬ ਦੇ ਵਿੱਚ, ਇੱਦਾਂ ਦੀ ਗੱਲਬਾਤ ਹੋ ਰਹੀ ਆ। ਸੋ ਸਾਰਿਆਂ ਨੂੰ ਇੱਕ ਹਮਲਾ ਮਾਰਨ ਦੀ ਜ਼ਰੂਰਤ ਆ, ਇਕੱਠੇ ਹੋਣ ਦੀ ਜ਼ਰੂਰਤ ਆ। ਅਤੇ ਇਸੇ ਹੀ ਕੋਸ਼ਿਸ਼ ਦੇ ਵਿੱਚ ਅੱਗੇ ਵੀ ਜੇ ਕੋਈ ਇੱਦਾਂ ਦਾ ਕੋਈ ਮਸਲਾ ਰਹੇਗਾ ਤਾਂ ਪੰਜਾਬੀ ਰੇਡੀਓ USA ਜ਼ਰੂਰ ਆਪਣਾ ਫਰਜ਼ ਨਿਭਾਉਣ ਤੋਂ ਕਦੇ ਨਹੀਂ ਕਤਰਾਏਗੀ। ਸੱਚ ਦੀ ਆਵਾਜ਼ ਨੂੰ ਹਮੇਸ਼ਾ ਹੀ ਇੱਦਾਂ ਹੀ ਬੁਲੰਦ ਕਰੇਗੀ। ਅਤੇ ਹੁਣ ਮੈਨੂੰ ਵੀ ਇਜਾਜ਼ਤ ਦਿਓ, ਸਾਰਿਆਂ ਨੂੰ ਹੀ ਬਹੁਤ ਹੀ ਪਿਆਰ ਭਰੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।